ਤੁਸੀਂ ਵੇਖ ਰਹੇ ਹੋ ਇੰਡਸ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤਾਂ ਦੋਸਤੋ ਕੁਛ ਕਾਰਨਾਂ ਕਰਕੇ ਕੁਛ ਤਰੁੱਟੀਆਂ ਕਰਕੇ ਅੱਜ ਅਸੀਂ ਇਹ ਪ੍ਰੋਗਰਾਮ ਲਾਈਵ ਲੈ ਕੇ ਨਹੀਂ ਪਹੁੰਚ ਸਕੇ ਤੁਹਾਡੇ ਤੱਕ। ਸੋ ਇਹ ਪ੍ਰੋਗਰਾਮ ਕੁਛ ਕੁ ਦੇਰ ਪਹਿਲਾਂ ਰਿਕਾਰਡ ਕੀਤਾ ਹੋਇਆ। ਸੋ ਇਸ ਕਰਕੇ ਅਸੀਂ ਤੁਹਾਡੇ ਸਵਾਲ ਤੁਹਾਡੀਆਂ ਟਿੱਪਣੀਆਂ ਅੱਜ ਨਹੀਂ ਲੈ ਸਕਾਂਗੇ, ਪਰ ਫਿਰ ਵੀ ਆਪਾਂ ਬਹੁਤ ਸਾਰੇ ਮੁੱਦਿਆਂ 'ਤੇ ਇਸ ਪ੍ਰੋਗਰਾਮ 'ਚ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਬ੍ਰਿਸਬੇਨ ਸਟੂਡੀਓ ਤੋਂ ਦਲਜੀਤ ਸਿੰਘ ਹੁਣਾਂ ਦਾ ਤੇ ਨਾਲ ਦੀ ਨਾਲ ਪੰਜਾਬ ਸਟੂਡੀਓ ਤੋਂ ਗੁਰਿਕਬਾਲ ਬਰਾੜ ਹੁਣਾਂ ਦਾ। ਬਰਾੜ ਸਾਹਿਬ, ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ ਤੁਹਾਡੇ ਦੋਨਾਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਜਦੋਂ ਵੀ ਜੂਨ ਮਹੀਨਾ ਚੜ੍ਹਦਾ ਆ ਤਾਂ ਉਹ ਕਾਲਾ ਦੌਰ, ਉਹ ਕਾਲੇ ਦਿਨ ਇੱਕ ਵਾਰ ਫਿਰ ਤੋਂ ਸਾਡੇ ਸਾਹਮਣੇ ਆ ਕੇ ਖਲੋ ਜਾਂਦੇ ਆ, ਜਦੋਂ ਸਾਡੀ ਆਪਣੇ ਦੇਸ਼ ਦੀ ਗੌਰਮੈਂਟ ਨੇ ਸਾਡੇ ਆਪਣੇ ਲੋਕਾਂ 'ਤੇ ਟੈਂਕ ਚਾੜ ਕੇ, ਤੋਪਾਂ ਬੀੜ ਕੇ, ਫੌਜ ਚਾੜ ਕੇ ਸਿੱਖ ਕੌਮ ਨੂੰ ਕੁਝ ਅਜਿਹੇ ਜ਼ਖਮ ਦਿੱਤੇ ਜੋ ਅਜੇ ਤੱਕ ਅੱਲੇ ਨੇ, ਜੋ ਅਜੇ ਤੱਕ ਰਿਸਦੇ ਨੇ। ਸਿੱਖ ਕੌਮ ਦਾ ਸਰਵ ਉੱਚ ਸਥਾਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ, ਉਸ 'ਤੇ 1 ਜੂਨ 1984 ਤੋਂ 8 ਜੂਨ 1984 ਤੱਕ ਜੋ ਵਰਤਾਰਾ ਵਾਪਰਿਆ ਉਹ ਨਾ ਭੁੱਲਿਆ ਜਾ ਸਕਦਾ ਤੇ ਨਾ ਹੀ ਭੁੱਲਣਾ। ਉਸ ਨੂੰ ਨਾਮ ਤਾਂ ਦਿੱਤਾ ਗਿਆ ਆਪਰੇਸ਼ਨ ਬਲੂ ਸਟਾਰ, ਪਰ ਉਹ ਅਸਲ ਵਿੱਚ ਇੱਕ ਘੱਲੂਘਾਰਾ ਹੋ ਨਿਬੜਿਆ, ਜਿਸ ਵਿੱਚ ਬੀਬੀਆਂ, ਬਜ਼ੁਰਗ ਅਤੇ ਬੱਚਿਆਂ ਸਮੇਤ ਹਜ਼ਾਰਾਂ ਬੇਗੁਨਾਹ ਜਿਹੜੇ ਸਿਆਸੀ ਕਤਲੋਗਾਰਤ ਦੇ ਭੇਂਟ ਚੜ੍ਹ ਗਏ। ਸੋ ਇੱਕ ਦੇਸ਼ ਦੀ ਦੁਨੀਆ ਦੀ ਕਿਸੇ ਵੀ ਘਟਨਾ ਇੱਦਾਂ ਦੀ ਘਟਨਾ ਸਾਨੂੰ ਨਹੀਂ ਲੱਭਦੀ ਜਿੱਥੇ ਸਾਡੇ ਹੀ ਦੇਸ਼ ਦੀ ਇੱਕ ਜਿਹੜੀ ਆ ਗੌਰਮੈਂਟ ਉਹ ਆਪਣੇ ਲੋਕਾਂ 'ਤੇ ਹਮਲਾਵਰ ਹੋ ਕੇ ਆਵੇ। ਸੋ ਜਿਹੜਾ ਇੰਡਸ ਟੀਵੀ ਆਸਟ੍ਰੇਲੀਆ ਦਾ ਪੂਰਾ ਅਦਾਰਾ ਆ, ਉਹ ਹਰ ਉਸ ਸ਼ਹੀਦ ਦੇ ਚਰਨਾਂ ਦੇ ਵਿੱਚ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਜੋ ਉਸ ਕਤਲੋਗਾਰਤ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਆ। ਬਰਾੜ ਸਾਹਿਬ, ਤਾਂ ਮੇਰਾ ਸਵਾਲ ਜਿਹੜਾ ਆ ਉਹ ਸਭ ਤੋਂ ਪਹਿਲਾਂ ਤੁਹਾਡੇ ਤੋਂ ਰਹੂਗਾ। ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣੀ ਆ, ਉਹਨਾਂ ਦਾ ਇੱਕ ਬਿਆਨ ਆਇਆ ਜਿਸ ਦੀ ਕਈਆਂ ਵੱਲੋਂ ਤਾਂ ਮੁਖਾਲਫਤ ਕੀਤੀ ਜਾ ਰਹੀ ਹੈ ਤੇ ਕਈਆਂ ਵੱਲੋਂ ਇਸ ਦਾ ਸਮਰਥਨ ਕੀਤਾ ਜਾ ਰਿਹਾ। ਕੀ ਆ ਜੀ ਇਹ ਬਿਆਨ ਤੇ ਇੰਨੀ ਹਲਚਲ ਕਿਉਂ ਮੱਚੀ ਇਸ ਤੋਂ ਬਾਅਦ? ਬਰਾੜ ਸਾਹਿਬ ਜੀ ਦੇਖੋ, ਬਿਲਕੁਲ ਜਿਸ ਤਰ੍ਹਾਂ ਦੇ ਤੁਸੀਂ ਸ਼ਬਦ ਵਰਤੇ ਹੈ, ਜਿਸ ਤਰ੍ਹਾਂ ਨਾਲ ਤੁਸੀਂ ਸਾਰਾ ਇਹ ਦਰਦ ਬਿਆਨ ਕੀਤਾ ਹੈ, ਕਿ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਸ ਤਰੀਕੇ ਨਾਲ ਉਹ ਸਾਰਾ ਕੁਝ 84 ਦੇ ਵਿੱਚ ਵਾਪਰਿਆ, ਜਿੱਦਾਂ ਦੇ ਹਾਲਾਤ ਉੱਦਾਂ ਸੀ, ਜਿਸ ਤਰ੍ਹਾਂ ਦੇ ਦੁੱਖ ਹੈ ਜਿਹੜੇ ਉਸ ਸਮੇਂ ਸਿੱਖਾਂ ਨੇ ਸਹੇ, ਤੇ ਨਾਲ ਹੀ ਨਾਲ ਜਿਹੜਾ ਸਭ ਤੋਂ ਵੱਡਾ ਦਰਦ, ਸਭ ਤੋਂ ਵੱਡਾ ਜ਼ਖਮ ਹੈ ਜਿਹੜਾ ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਦਿੱਤਾ ਗਿਆ, ਜਿਹੜਾ ਕਿ ਅਕਾਲ ਤਖਤ ਸਾਹਿਬ, ਜਿਹੜੀ ਕਿ ਸਰਵਉੱਚ ਸੰਸਥਾ ਜਿਹੜੀ ਸਿੱਖਾਂ ਦੀ ਮੰਨੀ ਜਾਂਦੀ ਆ, ਉਸ ਦੇ ਉੱਪਰ ਅਟੈਕ ਕਰਕੇ ਜਿੱਦਾਂ ਦਾ ਜਿਹੜਾ ਸਾਰਾ ਕੁਝ ਵਰਤਾਰਾ ਹੋਇਆ, ਤਾਂ ਉਹ ਕਿਤੇ ਨਾ ਕਿਤੇ ਨਾ ਭੁੱਲਣ ਯੋਗ ਜਿਹੜਾ ਹੈਗਾ ਉਹ ਸਿੱਖਾਂ ਦੇ ਮਨਾਂ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਹੀ ਹਰਾ ਹੈ। ਸੋ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਇਸ ਸਮੇਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ, ਜਿਹੜਾ ਕਿ ਪੱਤਰਕਾਰਾਂ ਵੱਲੋਂ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਖਾਲਿਸਤਾਨ ਬਾਰੇ, ਜਦੋਂ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਗਿਆਨੀ ਜੀ ਵੱਲੋਂ ਜਿਹੜਾ ਹੈਗਾ ਹਾਂ ਪੱਖੀ ਹੁੰਗਾਰਾ ਉਸ ਸਮੇਂ ਪੱਤਰਕਾਰਤਾ ਜਿਹੜੀ ਵਾਰਤਾ ਹੋ ਰਹੀ ਸੀ ਉਸ ਵਾਰਤਾ ਦੇ ਵਿੱਚ ਦਿੱਤਾ। ਤੇ ਉਸ ਤੋਂ ਮੈਂ ਸਮਝਦਾ ਕਿ ਸਿਆਸੀ ਹਲਕਿਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਜਿਹੜੀ ਹਲਚਲ ਹੈ ਇੱਕ ਵਾਰ ਮੱਚੀ ਹੋਈ ਹੈ, ਤੇ ਖਾਸ ਕਰਕੇ ਉਸ ਪਾਰਟੀ ਦੇ ਵਿੱਚ ਜ਼ਿਆਦਾ ਜਿਹੜਾ ਬਵਾਲ ਇਸ ਸਮੇਂ ਉੱਠਿਆ ਹੋਇਆ, ਜਿਹੜੀ ਪਾਰਟੀ ਅੱਜ ਪੰਜਾਬ ਦੇ ਵਿੱਚ ਸੱਤਾਧਾਰੀ ਹੈ ਤੇ ਉਸ ਸਮੇਂ ਸੈਂਟਰ ਦੇ ਵਿੱਚ ਸੱਤਾਧਾਰੀ ਸੀ ਜਦੋਂ ਇਹ ਹਮਲਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ ਸੀ। ਤੇ ਸਿੱਧਾ ਇਲਜ਼ਾਮ ਹੈ ਜਿਹੜਾ ਉਸ ਪਾਰਟੀ ਨੂੰ ਦਿੱਤਾ ਗਿਆ, ਸਿੱਧਾ ਜਿਹੜੀ ਉਂਗਲ ਆ ਉਸ ਪਾਰਟੀ ਵੱਲ ਕੀਤੀ ਗਈ ਜਿਹੜੀ ਕਿ ਇਸ ਪੂਰੀ ਕਾਰਵਾਈ ਦੇ ਪਿੱਛੇ ਖੜੀ ਸੀ। ਸੋ ਇਸ ਤੋਂ ਬਾਅਦ ਜਿਹੜਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬਿਆਨ ਆ ਉਹ ਸਿਆਸੀ ਲੀਡਰਾਂ ਵੱਲੋਂ, ਕਾਂਗਰਸ ਦੇ ਸਿਆਸੀ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਨੇ, ਜਿਹੜੀਆਂ ਸਫਾਈਆਂ ਮੰਗੀਆਂ ਜਾ ਰਹੀਆਂ ਨੇ, ਆਰੋਪ ਦਾ ਜਿਹੜਾ ਇਸ ਸਮੇਂ ਸਿਲਸਿਲਾ ਪੰਜਾਬ ਦੇ ਵਿੱਚ ਜਾਰੀ ਆ, ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਜਵਾਬ ਆ ਉਹ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗੇ ਜਾ ਰਹੇ ਆ, ਜਿਨ੍ਹਾਂ ਵੱਲੋਂ ਇਹ ਸਾਰੇ ਜਿਹੜੇ ਬਿਆਨ ਦਿੱਤੇ ਗਏ ਆ। ਜੀ ਬਿਲਕੁਲ ਦਲਜੀਤ ਜੀ, ਮੇਰਾ ਅਗਲਾ ਸਵਾਲ ਤੁਹਾਡੇ ਤੋਂ, ਜਦੋਂ ਗੱਲ ਖਾਲਿਸਤਾਨ ਦੀ ਹੁੰਦੀ ਆ, ਜਿਹੜੀ ਖਾਲਿਸਤਾਨ ਦੀ ਜਿਹੜੀ ਮੰਗ ਹੈ ਇਹ ਸਮੇਂ ਸਿਰ ਪਿਛਲੇ ਕਈ ਸਾਲਾਂ ਤੋਂ ਉੱਠਦੀ ਰਹੀ ਆ, ਮੈਂ ਪੁੱਛਣਾ ਚਾਹੁੰਦਾ ਕਿ ਆਖਿਰ ਸਾਨੂੰ ਖਾਲਿਸਤਾਨ ਦੀ ਮੰਗ ਦੀ ਲੋੜ ਕਿਉਂ ਪਈ, ਕੀ ਕਾਰਨ ਬਣ ਗਏ ਇਸ 'ਤੇ? ਜੀ ਦਲਜੀਤ ਜੀ।
ਖਾਲਿਸਤਾਨ ਜਦੋਂ ਵੀ ਗੱਲ ਹੁੰਦੀ ਜੀ, ਖਾਸ ਤੌਰ ਤੇ ਜੂਨ ਦੇ ਮਹੀਨੇ ਦੇ ਵਿੱਚ ਅਸੀਂ ਯਾਦ ਕਰਦੇ ਹਾਂ, ਜਾਂ ਨਵੰਬਰ ਮਹੀਨੇ ਦੇ ਵਿੱਚ ਜਦੋਂ ਕਤਲੇਆਮ ਦਿੱਲੀ ਦੇ ਵਿੱਚ ਹੋਇਆ, ਉਦੋਂ ਅਸੀਂ ਯਾਦ ਕਰਦੇ ਹਾਂ। ਇਹ 2 ਮਹੀਨੇ ਹੀ ਆ ਜਦੋਂ ਅਸੀਂ ਜ਼ਿਆਦਾ ਰੌਲਾ ਪਾਉਂਦੇ ਹਾਂ। ਉਦੋਂ ਪਹਿਲਾਂ ਨਾ ਉਦੋਂ ਬਾਅਦ ਦੇ ਵਿੱਚ ਅਸੀਂ ਇਹਦੇ ਬਾਰੇ ਗੱਲ ਨਹੀਂ ਕਰਦੇ। ਪਰ ਖਾਲਿਸਤਾਨ ਹੈ ਕੀ ਆ, ਸਾਨੂੰ ਇਸ ਗੱਲ ਦੇ ਬਾਰੇ ਜਾਣਨਾ ਪੈਣਾ। ਖਾਲਿਸਤਾਨ ਦੀ ਮੰਗ 1940 ਤੋਂ ਅਸਲ ਦੇ ਵਿੱਚ ਸ਼ੁਰੂ ਹੋ ਗਈ, ਭਾਵੇਂ ਇਹ ਮੇਜ਼ਰੀ ਜਿਹੜੀ ਸ਼ੁਰੂ ਹੋਈ ਆ 1973 ਦੇ ਵਿੱਚ, ਜਾਂ 1973 ਦੀ ਆਪਾਂ ਗੱਲ ਕਰ ਲਈਏ, ਉਦੋਂ ਥੋੜ੍ਹਾ ਜਿਹਾ ਗੱਲਾਂ ਦੇ ਵਿੱਚ ਆਉਣ ਲੱਗਾ। ਪਰ 1940 ਦੇ ਵਿੱਚ ਜਦੋਂ ਇੱਕ ਪਾਸੇ ਇੰਡੀਆ ਨੂੰ ਭਾਵੇਂ ਉਹ ਇੱਕ ਸੈਕੂਲਰ ਕੰਟਰੀ ਦੇ ਤੌਰ ਦੇ ਉੱਤੇ ਆਇਆ ਬਾਹਰ, ਪਰ ਫਿਰ ਵੀ ਇਹ ਕਿਹਾ ਜਾਂਦਾ ਸੀ ਕਿ ਹਿੰਦੂਆਂ ਦਾ ਰਾਸ਼ਟਰ ਆ। ਦੂਜੇ ਪਾਸੇ ਮੁਸਲਮਾਨਾਂ ਦਾ ਇੱਕ ਰਾਸ਼ਟਰ ਜਿਹੜਾ ਬਣ ਗਿਆ, ਜਿਹਨੂੰ ਕਿ ਪਾਕਿਸਤਾਨ ਕਿਹਾ ਜਾਂਦਾ। ਤੇ ਸਿੱਖਾਂ ਨੇ ਸੋਚਿਆ ਕਿ ਸਾਡਾ ਵੀ ਇੱਕ ਵੱਖਰਾ ਦੇਸ਼ ਹੋਣਾ ਚਾਹੀਦਾ। ਇਹ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ 1940 ਤੋਂ ਸ਼ੁਰੂ ਹੋ ਗਈਆਂ ਸੀ ਕਿ ਸਾਨੂੰ ਵੀ ਇੱਕ ਵੱਖਰੇ ਦੇਸ਼ ਦੀ ਲੋੜ ਹੈਗੀ ਆ ਜੀ। ਖਾਸ ਤੌਰ ਤੇ ਜਦੋਂ ਜੰਮੂ ਕਸ਼ਮੀਰ ਨੂੰ ਧਾਰਾ 170 ਦੇ ਅਧੀਨ ਕੁਝ ਖਾਸ ਜਿਹੜੇ ਪ੍ਰਾਵਧਾਨ ਦਿੱਤੇ ਗਏ, ਉਸ ਵੇਲੇ ਵੀ ਸਿੱਖਾਂ ਦੇ, ਕਿਉਂਕਿ ਦੇਖੋ ਇੱਕ ਸਾਨੂੰ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਕਿ ਸਾਡੇ ਸਿੱਖਾਂ ਦੇ ਜਿੰਨੇ ਵੀ ਲੀਡਰ ਹੋਏ ਆ, ਕੋਈ ਏਡੇ ਜ਼ਿਆਦਾ ਫਿਲਾਸਫਰ ਜਾਂ ਏਡੇ ਜ਼ਿਆਦਾ ਪੜ੍ਹੇ ਲਿਖੇ ਇਹ ਬੰਦੇ ਨਹੀਂ ਹੋਏ ਜੀ। ਹੁਣ ਜੇ ਅਸੀਂ ਮੁਕਾਬਲੇ ਦੀ ਗੱਲ ਕਰੀਏ, ਮੁਸਲਮਾਨਾਂ ਦਾ ਲੀਡਰ ਜਿਨਾਹ ਬਹੁਤ ਵੱਡਾ ਫਿਲਾਸਫਰ, ਪੜ੍ਹਿਆ ਲਿਖਿਆ ਇਨਸਾਨ, ਜਿਹੜਾ ਕਿ ਪੂਰਾ ਡੈਡੀਕੇਟਡ ਆ ਮੁਸਲਮਾਨਾਂ ਦੀ ਭਲਾਈ ਦੇ ਲਈ ਜੀ। ਦੂਜੇ ਪਾਸੇ ਡਾਕਟਰ ਅੰਬੇਡਕਰ ਦੀ ਗੱਲ ਕਰ ਲਈਏ, ਜਿਹੜਾ ਕਿ ਦਲਿਤਾਂ ਦੇ ਲਈ, ਘੱਟ ਗਿਣਤੀਆਂ ਦੇ ਲਈ ਪੂਰਾ ਡੈਡੀਕੇਟਡ ਆ, ਆਪਣੀ ਪੂਰੀ ਲਾਈਫ ਉਹਦੇ ਲਈ ਸਵੀਕਾਰ ਕੀਤੀ ਹੋਈ ਆ, ਪੂਰੀ ਐਜੂਕੇਸ਼ਨ ਉਹਨੇ ਰੱਖੀ ਹੋਈ ਆ ਜੀ। ਤੀਜੇ ਪਾਸੇ ਮਹਾਤਮਾ ਗਾਂਧੀ ਦੀ ਗੱਲ ਲਾ ਲਈਏ, ਜਿਹੜਾ ਕਿ ਬਹੁ ਗਿਣਤੀ ਹਿੰਦੂ ਰਾਸ਼ਟਰ ਦੇ ਲਈ ਲੜ ਰਿਹਾ, ਜਿਹੜਾ ਕਿ ਪੂਰਾ ਆਪਣੀ ਜ਼ਿੰਦਗੀ ਡੈਡੀਕੇਟਡ ਕੀਤੀ ਹੋਈ ਆ, ਪੂਰਾ ਪੜ੍ਹਿਆ ਲਿਖਿਆ ਆ, ਜਿਹਦਾ ਕਿ ਇੱਕੋ ਇੱਕ ਏਮ ਆ ਕਿ ਮੈਂ ਆਪਣੇ ਰਾਸ਼ਟਰ ਨੂੰ, ਆਪਣੇ ਲੋਕਾਂ ਦੇ ਲਈ, ਭਲਾਈ ਦੇ ਲਈ ਕੰਮ ਕਰਨਾ। ਪਰ ਸਿੱਖਾਂ ਦੇ ਜੇ ਅਸੀਂ ਲੀਡਰਾਂ ਦੀ ਗੱਲ ਕਰੀਏ, ਉਸ ਕਸੌਟੀ ਦੇ ਉੱਤੇ ਖਰੇ ਨਹੀਂ ਉਤਰਦੇ। ਇਹ ਸਾਨੂੰ ਸਵੀਕਾਰ ਕਰਨਾ ਪੈਣਾ। ਦੂਜਾ ਇਹ ਕਿ 1966 ਦੇ ਵਿੱਚ ਜਦੋਂ ਅਸੀਂ ਵੱਖਰਾ ਪੰਜਾਬ ਲੈ ਲਿਆ, ਅਸਲ ਦੇ ਵਿੱਚ ਪੰਜਾਬ ਨੂੰ ਹੀ ਖਾਲਿਸਤਾਨ ਦਾ ਅਸੀਂ ਨਾਂ ਦੇ ਸਕਦੇ ਹਾਂ ਕਿ ਅਸੀਂ ਵੱਖਰਾ ਪੰਜਾਬ ਤਾਂ ਬਣਾ ਲਿਆ ਸੀ। ਅਸੀਂ ਉਹਦੇ ਵਿੱਚ ਪੰਜਾਬੀ ਬੋਲਦੇ, ਇਹੀ ਕਿਹਾ ਸੀ ਕਿ ਅਸੀਂ ਪੰਜਾਬੀ ਸਾਡੀ ਜਿਹੜਾ ਬੋਲਦਾ ਅਸੀਂ ਆਪਣਾ ਲੈ ਲਿਆ। ਹੁਣ ਤੱਕ ਇਲਾਕਾ ਜਿਹੜਾ ਤੁਸੀਂ ਦੇਖਦੇ ਆ, ਉਸ ਇਲਾਕੇ ਦੇ ਵਿੱਚ ਪੰਜਾਬੀ ਮੁੱਖ ਮੰਤਰੀ ਬਣਦਾ, ਹੋਰ ਖਾਲਿਸਤਾਨ ਕੀ ਆ ਸਾਡਾ? ਇਸ ਵੇਲੇ ਅਮਰਿੰਦਰ ਸਿੰਘ ਸਿੱਖ ਆ ਉਹ ਦਲਜੀਤ ਜੀ, ਉਦੋਂ ਮੰਗ ਇਹ ਉੱਠੀ ਸੀਗੀ ਕਿ ਜਿਹੜੀ ਜਦੋਂ ਪੰਜਾਬ ਮੰਗਿਆ ਗਿਆ ਸੀ ਸੂਬਾ, ਪਰ ਬਾਅਦ ਦੇ ਵਿੱਚ ਸਿੱਖਾਂ ਦਾ ਇਲਜ਼ਾਮ ਇਹ ਸੀ ਕਿ ਇੱਕ ਲੰਗੜਾ ਸੂਬਾ ਸਾਨੂੰ ਦਿੱਤਾ ਗਿਆ। ਨਹੀਂ, ਮੈਂ ਉਹੀ ਗੱਲ ਦੱਸ ਰਿਹਾ ਕਿ ਜੇ ਅਸੀਂ ਉਸ ਹਿਸਾਬ ਦੇ ਨਾਲ ਚੱਲੀਏ, ਜੇ ਅਸੀਂ ਉਹੀ ਗੱਲ ਕਰੀਏ ਕਿ ਜੋ 1966 ਦੇ ਵਿੱਚ ਅਸੀਂ ਸੋਚਿਆ ਸੀ, ਖਾਲਿਸਤਾਨ ਅਸਲ ਵਿੱਚ ਉਹੀ ਸੀ ਕਿ ਸਾਨੂੰ ਆਪਣੇ ਭਾਸ਼ਾ ਦੇ ਵਾਲੇ ਲੋਕ ਜਿਹੜੇ ਇਲਾਕੇ ਆ ਉਹ ਦਿੱਤੇ ਜਾਣ, ਅਸੀਂ ਆਪਣਾ ਜਿਹੜਾ ਸੱਭਿਆਚਾਰ ਆ ਵੱਖਰੇ ਤੌਰ ਦੇ ਉੱਤੇ ਰੱਖੀਏ। ਪਰ ਜਦੋਂ ਇਹ ਸੂਬਾ ਸਾਨੂੰ ਬਣ ਕੇ ਆਇਆ ਤੇ ਉਸ ਤੋਂ ਬਾਅਦ ਸਾਡਾ ਤਾਂ ਉਹ ਸੁਪਨਾ ਅਧੂਰਾ ਰਹਿ ਗਿਆ। ਖਾਸ ਤੌਰ ਤੇ ਅਸਲ ਦੇ ਵਿੱਚ ਇਹਨੂੰ ਵੀ ਪੋਲੀਟੀਕਲ ਮੋਟੀਵੇਟਡ ਕੀਤਾ ਗਿਆ ਜੀ। ਅਕਾਲੀਆਂ ਨੂੰ ਇਹ ਸੀ ਕਿ ਜਦੋਂ ਤੱਕ ਇਹ ਇੱਕ ਵੱਖਰਾ ਪੰਜਾਬੀ ਸੂਬਾ ਨਹੀਂ ਬਣਦਾ, ਅਸੀਂ ਆਪਣੀ ਸਰਕਾਰ ਨਹੀਂ ਬਣਾ ਸਕਦੇ। 1966 ਤੋਂ ਬਾਅਦ ਜਦੋਂ 1972 ਦੇ ਵਿੱਚ ਚੋਣਾਂ ਹੋਈਆਂ, ਅਕਾਲੀ ਤਾਂ ਫੇਰ ਹਾਰ ਗਏ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬਣ ਗਿਆ। ਫਿਰ ਉਸ ਤੋਂ ਬਾਅਦ ਮੰਗ ਉੱਠੀ ਕਿ ਅਸੀਂ ਤਾਂ ਫੇਰ ਹਾਰ ਗਏ, ਇੰਨਾ ਕੁਝ ਕਰਨ ਦੇ ਬਾਵਜੂਦ। ਫਿਰ ਇਹ ਆਨੰਦਪੁਰ ਸਾਹਿਬ ਦਾ ਇੱਕ ਮਤਾ, ਜਿਹਨੂੰ ਕਿਹਾ ਜਾਂਦਾ, ਪਹਿਲੀ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਹੁੰਦੀ ਆ, ਫਿਰ ਚੰਡੀਗੜ੍ਹ ਦੇ ਵਿੱਚ ਹੁੰਦੀ ਆ, ਜਿਹਦੇ ਵਿੱਚ ਸਰਜੀਤ ਸਿੰਘ ਬਰਨਾਲਾ ਵੀ ਹੈਗੇ ਆ, ਲਾਲਪੁਰਾ ਸਾਹਿਬ ਵੀ ਹੈਗੇ ਆ, ਉਮਰਾ ਨੰਗਲ ਸਾਹਿਬ ਵੀ ਹੈਗੇ ਆ, ਗੁਰਚਰਨ ਸਿੰਘ ਟੋਹਰਾ ਸਾਹਿਬ ਵੀ ਹੈਗੇ ਆ। 12 ਮੈਂਬਰੀ ਕਮੇਟੀ ਬਣਾਈ ਗਈ, ਭਾਗ ਸਿੰਘ ਉਹਨਾਂ ਦਾ ਵੀ ਨਾਮ ਜ਼ਿਕਰਯੋਗ ਆ ਜੀ। ਇਸ ਕਮੇਟੀ ਦਾ ਇੱਕ ਖਰੜਾ ਜਿਹੜਾ ਕਿ ਸਰਦਾਰ ਕਪੂਰ ਸਿੰਘ ਦੀ ਅਗਵਾਈ ਵੀ ਇਹਦੇ ਵਿੱਚ ਆਪਾਂ ਨੂੰ ਸਵੀਕਾਰ ਕਰਨੀ ਪੈਣੀ ਆ। ਪਰ ਮੈਨੂੰ ਲੱਗਦਾ ਜੇ ਅਸੀਂ ਥੋਰੋਲੀ ਇਹਨੂੰ ਪੜ੍ਹੀਏ ਤਾਂ ਧਾਰਾ 170 ਜੋ ਹੈਗਾ ਉਹੀ ਇੱਕ ਰੈਜ਼ੋਲੂਸ਼ਨ ਦੇ ਤੌਰ ਦੇ ਉੱਤੇ ਇਹਨੂੰ ਕਿਹਾ ਜਾ ਸਕਦਾ ਜੀ। 16-17 ਅਕਤੂਬਰ 1973 ਦੇ ਵਿੱਚ ਇਹ ਰੈਜ਼ੋਲੂਸ਼ਨ ਆਉਂਦਾ। ਅਸਲ ਵਿੱਚ ਖਾਲਿਸਤਾਨ ਉਹ ਆ ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ। ਦੇਖੋ, ਨਾਂ ਬਦਲਣ ਦੇ ਨਾਲ ਅੱਜ ਜਿਹੜੀ ਸਾਡੀ ਮੰਗ ਆ, ਚਾਹੇ ਆਪਾਂ ਸਿੱਖਸ ਫॉर ਜਸਟਿਸ ਦੀ ਗੱਲ ਕਰ ਲਈਏ, ਉਹ ਗੱਲ ਕਰ ਰਿਹਾ ਖਾਲਿਸਤਾਨ ਸਾਨੂੰ ਚਾਹੀਦਾ। ਪੰਜਾਬ ਦਾ ਨਾਂ ਖਾਲਿਸਤਾਨ ਰੱਖ ਕੇ ਸਾਨੂੰ ਕੀ ਮਿਲ ਜਾਊ ਜੀ? ਅਸਲ ਦੇ ਵਿੱਚ ਤਾਂ ਉਸ ਗੱਲ ਦੀ ਗੱਲ ਨਹੀਂ ਹੋ ਰਹੀ ਜਿਹੜਾ ਕਿ ਆਨੰਦਪੁਰ ਸਾਹਿਬ ਦਾ ਮਤਾ ਆ, ਜਿਹਦੇ ਵਿੱਚ ਗੱਲਾਂ ਹੋਈਆਂ ਆ ਜੀ। ਗੱਲਾਂ ਕੀ ਹੋਈਆਂ? ਰੈਜ਼ੋਲੂਸ਼ਨ ਜਿਹੜਾ ਉਹਦਾ ਪਹਿਲਾ ਆ, 11 ਰੈਜ਼ੋਲੂਸ਼ਨ ਪਾਸ ਕੀਤੇ ਗਏ। ਉਹਦੇ ਵਿੱਚ ਪਹਿਲੇ ਰੈਜ਼ੋਲੂਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਸਿੱਖ ਇੱਕ ਵੱਖਰੀ ਕੌਮ ਆ, ਸਿੱਖ ਹਿੰਦੂ ਨਹੀਂ। ਇਹ ਸਾਨੂੰ ਉਸ ਰੈਜ਼ੋਲੂਸ਼ਨ ਦੇ ਵਿੱਚ ਮਿਲਦਾ। ਜਿਹੜਾ ਰੈਜ਼ੋਲੂਸ਼ਨ ਨੰਬਰ 2 ਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਚੰਡੀਗੜ੍ਹ ਸਾਨੂੰ ਦੇਣਾ ਸੀ, ਸਾਡਾ ਚੰਡੀਗੜ੍ਹ ਸਾਡੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ, ਉਹ ਚੰਡੀਗੜ੍ਹ ਸਾਨੂੰ ਨਹੀਂ ਦਿੱਤਾ ਗਿਆ, ਸਾਨੂੰ ਦਿੱਤਾ ਜਾਵੇ। ਫਿਰ ਪੰਜਾਬੀ ਬੋਲਦੇ ਜਿੰਨੇ ਇਲਾਕੇ ਆ, ਚਾਹੇ ਉਹ ਹਿਮਾਚਲ ਦੇ ਵਿੱਚ ਆ, ਚਾਹੇ ਉਹ ਹਰਿਆਣੇ ਦੇ ਵਿੱਚ ਆ, ਤੇ ਚਾਹੇ ਉੱਤਰਾਖੰਡ ਜਿਹਨੂੰ ਹੁਣ ਆਪਾਂ ਪਹਿਲਾਂ ਯੂਪੀ ਸੀ,
ਉਹਦੇ ਵਿੱਚ ਸਾਰੇ ਇਲਾਕੇ ਸਾਨੂੰ ਮੋੜੇ ਜਾਣ। ਫਿਰ ਐਮਰਜੈਂਸੀ ਦੇ ਦੌਰਾਨ ਰਾਵੀ ਤੇ ਬਿਆਸ ਦੇ ਪਾਣੀਆਂ ਦੀ ਜੋ ਵੰਡ ਹੋਈ ਆ ਉਹਦੀ ਜਿਹੜੀ ਵੰਡ ਆ ਪੰਜਾਬ ਦੇ ਹਿੱਤਾਂ ਦੇ ਵਿੱਚ ਧਿਆਨ ਦੇ ਵਿੱਚ ਰੱਖ ਕੇ ਉਹਦੀ ਵੰਡ ਕੀਤੀ ਜਾਵੇ ਦੁਬਾਰਾ ਤੋਂ। ਫਿਰ ਪੰਜਾਬ ਦੇ ਜਿੰਨੇ ਵੀ ਹੈੱਡ ਵਰਕਸ ਆ ਉਹਨਾਂ ਦੀ ਸਾਰੀ ਪ੍ਰਾਪਰਟੀ, ਕਿਉਂਕਿ ਪੰਜਾਬ ਦੇ ਵਿੱਚ ਆ, ਉਹਨਾਂ ਦੀ ਮਲਕੀਅਤ ਪੰਜਾਬ ਨੂੰ ਸੌਂਪੀ ਜਾਵੇ। ਇਹ ਰੈਜ਼ੋਲੂਸ਼ਨ ਨੰਬਰ 2 ਦੇ ਵਿੱਚ ਸਾਰਾ ਕੁਝ ਦੱਸਿਆ ਗਿਆ। ਇਸ ਤੋਂ ਇਲਾਵਾ ਉਹਦੇ ਵਿੱਚ ਇਨਕਮ ਦੇ ਬਾਰੇ ਵੀ ਦੱਸਿਆ ਗਿਆ ਕਿ ਉਸ ਵੇਲੇ 1973 ਦੇ ਵਿੱਚ ਦੇਖੋ ਕਿੰਨੀ, ਮੈਂ ਇਹ ਕਹੂੰਗਾ ਕਿ ਬਹੁਤ ਵੱਡਾ ਇੱਕ ਸੰਵਿਧਾਨ ਸੀ ਸਿੱਖਾਂ ਦਾ, ਜੇ ਇਸ ਰੈਜ਼ੋਲੂਸ਼ਨ ਨੂੰ ਮੰਨ ਲਿਆ ਜਾਵੇ, ਆਨੰਦਪੁਰ ਸਾਹਿਬ ਦਾ ਮਤਾ, ਜਿਹਦੇ ਵਿੱਚ ਕਿਹਾ ਗਿਆ ਇਹ ਯਕੀਨੀ ਬਣਾਉਣਾ ਕਿ ਹਰ ਬੰਦੇ ਦੀ ਇਨਕਮ ਜਿਹੜੀ 3000 ਰੁਪਇਆ ਹੋਣੀ ਚਾਹੀਦੀ ਆ। ਇਸ ਹਿਸਾਬ ਦੇ ਨਾਲ ਸਾਡੀਆਂ ਇਕਨੋਮਿਕਲ ਪਾਲਿਸੀਜ਼ ਜਿਹੜੀਆਂ ਬਣਨੀਆਂ ਚਾਹੀਦੀਆਂ ਜੀ। ਫਿਰ ਜਿਹੜੀ ਵਿਕਾਸ ਦਰ ਆ ਉਹ 7% ਰੱਖੀ ਗਈ, ਜਦ ਕਿ ਉਸ ਵੇਲੇ ਭਾਰਤ ਜਿਹੜੀ ਨੈਸ਼ਨਲ ਲੈਵਲ ਦੀ ਜਿਹੜੀ ਵਿਕਾਸ ਦਰ ਸੀ ਉਹ 4% ਸੀ। ਇਹ ਕਿਹਾ ਗਿਆ ਕਿਉਂਕਿ ਪੰਜਾਬ ਉਸ ਵੇਲੇ ਬੜੀ ਤਰੱਕੀ ਦੇ ਉੱਤੇ ਸੀ ਤੇ ਹਰਿਤ ਕ੍ਰਾਂਤੀ ਦਾ ਇੱਕ ਹਵਾਲਾ ਇਹਦੇ ਵਿੱਚ ਆਪਾਂ ਦੇ ਸਕਦੇ ਹਾਂ ਕਿ ਪੰਜਾਬ ਨੂੰ ਬਾਕੀ ਦੇਸ਼ਾਂ ਦੇ ਨਾਲੋਂ ਹਰਿਆਵਲ ਜਿਹੜਾ ਭਰਿਆ ਸੂਬਾ ਮੰਨਿਆ ਜਾਂਦਾ ਸੀ ਜੀ। ਫਿਰ ਜਿਹੜੀ ਗੱਲ ਭੁੱਲਦੇ ਜਾ ਰਹੇ ਆ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਲੁਧਿਆਣਾ ਨੂੰ ਉਹਦੇ ਵਿੱਚ ਸਟੇਟ ਬਣਾਈ, ਜਿਹੜਾ ਸਟਾਕ ਐਕਸਚੇਂਜ ਬਣਾਈ ਜਾਏਗੀ ਇੱਥੇ, ਕਿਉਂਕਿ ਇੰਡਸਟਰੀ ਆ, ਇਹਦੇ ਵਿੱਚ ਸਟਾਕ ਐਕਸਚੇਂਜ ਸਾਡੀ ਚੱਲੂਗੀ। ਫਿਰ ਇਹਦੇ ਵਿੱਚ ਕਿਹਾ ਗਿਆ ਕਿ ਅਸੀਂ ਭਾਰਤ ਦੇ ਵਿੱਚ ਰਵਾਂਗੇ ਪਰ ਸਾਡੀਆਂ ਆਪਣੇ ਸਭ ਕੁਝ ਹੋਊਗਾ, ਸਿਰਫ ਕਰੰਸੀ ਤੇ ਜਿਹੜਾ ਸੰਚਾਰ ਤੇ ਨਾਲ ਰੱਖਿਆ ਇਹ ਭਾਰਤ ਸਰਕਾਰ ਦੇ ਅਧੀਨ ਹੋਊਗਾ, ਬਿਲਕੁਲ ਜਿੱਦਾਂ 170 ਧਾਰਾ ਦੇ ਅਧੀਨ ਜੰਮੂ ਕਸ਼ਮੀਰ ਨੂੰ ਜੋ ਪ੍ਰਾਵਧਾਨ ਜਿਹੜੇ ਦਿੱਤੇ ਗਏ ਸੀ। ਫਿਰ ਅੰਤਰਰਾਸ਼ਟਰੀ 에ਅਰਪੋਰਟ ਦੀ ਗੱਲ ਹੋਈ ਸੀ, ਜਿਹੜਾ 에ਅਰਪੋਰਟ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਬਣਨਾ ਸੀ ਕਿ ਉਹਦਾ 에ਅਰਪੋਰਟ ਬਣਾਇਆ ਜਾਵੇ। ਫਿਰ ਉਹ ਤੋਂ ਇਲਾਵਾ ਗੱਲ ਕੀਤੀ ਗਈ ਕਿ ਹਰਮੰਦਰ ਸਾਹਿਬ ਤੋਂ ਜਿਹੜਾ ਪ੍ਰਸਾਰਣ ਹੁੰਦਾ ਉਹਦੇ ਸਾਰੇ ਹੱਕ ਗਵਰਨਮੈਂਟ ਆਫ ਪੰਜਾਬ ਜਿਹੜੀ ਹੋਏਗੀ ਤੇ ਨਾਲ ਗਵਰਨਮੈਂਟ ਆਫ ਇੰਡੀਆ ਇਹਦੇ ਅਧੀਨ ਹੋਵੇਗੀ। ਪਰ ਜੇ ਅਸੀਂ ਗੱਲ ਅੱਜ ਕਰੀਏ ਕਿ ਪੀਟੀਸੀ ਜਿਹੜਾ ਕਿਸੇ ਖਾਸ ਇੱਕ ਪਰਿਵਾਰ ਦੇ ਨਾਲ ਜੁੜਿਆ ਹੋਇਆ, ਪਹਿਲਾਂ ਤਾਂ ਜਿਹੜੇ ਮੰਗ ਰੱਖਣ ਵਾਲੇ ਆ ਬੰਦੇ ਉਹਨਾਂ ਨੇ ਇਹਦੀ ਤੋੜ ਮੜੋੜ ਇੰਨੀ ਕੀਤੀ ਆ ਜ਼ਿਆਦਾ। ਸਾਨੂੰ ਆਮ ਲੋਕਾਂ ਨੂੰ ਇਹ ਗੱਲ ਸਮਝਣੀ ਪੈਣੀ ਆ ਕਿ ਜਿਹੜੇ ਲੋਕਾਂ ਨੇ ਸਾਨੂੰ ਹੁਣ ਤੱਕ ਭਰਮਾਇਆ ਉਹਦੇ ਵਿੱਚ ਕੀ ਕੀ ਤਰੁੱਟੀਆਂ ਹੋਈਆਂ ਜੀ। ਫਿਰ ਅੱਜ ਅਸੀਂ ਗੱਲ ਕਰਦੇ ਹਾਂ ਕਿ SC ST ਦੇ ਬੜੇ ਅਸੀਂ ਵਿਰੋਧ ਵਿੱਚ ਬੋਲਦੇ ਹਾਂ ਜਾਂ ਰਿਜ਼ਰਵੇਸ਼ਨ ਦੇ ਖਿਲਾਫ ਬੋਲਦੇ ਹਾਂ, ਇਹਦੇ ਵਿੱਚ ਬਿਲਕੁਲ ਉਹਦੀ ਕੀਤੀ ਗਈ ਕਿ ਬਿਲਕੁਲ ਉਹੀ ਜਿਹੜੇ ਰਾਈਟਸ ਆ SC ST ਨੂੰ ਜਿਹੜੇ ਆ ਮਿਲਣੇ ਚਾਹੀਦੇ ਆ, ਯਾਨੀ ਕਿ ਬੁਨਿਆਦੀ ਹੱਕਾਂ ਦੀ ਗੱਲ ਕੀਤੀ ਗਈ। ਬੁਨਿਆਦੀ ਹੱਕਾਂ ਦੀ ਬਿਲਕੁਲ ਕੀਤੀ ਗਈ ਗੱਲ। ਇਹ ਇੱਕ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਗਈ ਸੀ, ਜਿਹੜਾ ਕਿ ਰਾਜਸਥਾਨ, ਹਰਿਆਣਾ, ਹਿਮਾਚਲ ਜਿੰਨੇ ਵੀ, ਜਦੋਂ ਤੱਕ ਖਾਲਸਾ ਰਾਜ ਦੀ ਜਿਹੜੀ ਸਥਾਪਨਾ ਦੀ ਆਪਾਂ ਗੱਲ ਕਰਦੇ ਹਾਂ, ਕੱਲਾ ਇਹਨੂੰ ਪੰਜਾਬ ਤੱਕ ਲਿਮਟਿਡ ਨਾ ਰੱਖਿਆ ਜਾਵੇ ਇਸ ਖਾਲਿਸਤਾਨ ਨੂੰ। ਫਿਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਵੇਜਸ ਆ, ਜਿਹੜੀ ਘੱਟੋ ਘੱਟ ਵੇਜ ਜਿਹੜੀ ਸੈਲਰੀ ਆ ਉਹ ਹੋਣੀ ਚਾਹੀਦੀ ਆ ਘੱਟੋ ਘੱਟ। ਪਰ ਸਾਡੇ ਅੱਜ ਪੰਜਾਬ ਦੇ ਵਿੱਚ ਕੀ ਹੁੰਦਾ, ਪੰਜਾਬ ਦੇ ਵਿੱਚ ਤਾਂ ਅੱਜ ਤੁਸੀਂ ਦੇਖੀਆਂ ਹੋਣੀਆਂ ਵੀਡੀਓਜ਼ ਕਿ ਸਾਡੇ ਪੰਚਾਇਤਾਂ ਜਿਹੜੀਆਂ ਆ ਉਹ ਪੜ੍ਹ ਰਹੀਆਂ, ਅਸੀਂ ਮਤੇ ਪਾਸ ਕਰਨੇ ਆ ਜੀ, ਅਸੀਂ ਝੋਨੇ ਦੀ ਲਵਾਈ ਦੇ ਇੰਨੇ ਪੈਸੇ ਦੇਣੇ ਆ। ਪਹਿਲਾਂ ਸਾਨੂੰ ਤਾਂ ਇਹ ਦੇਖਣਾ ਕਿ ਕੀ ਅਸੀਂ ਨੈਤਿਕ ਪੱਧਰ ਦੇ ਉੱਤੇ ਉਹ ਖਾਲਿਸਤਾਨ ਸਵੀਕਾਰ ਕਰਨ ਦੇ ਯੋਗ ਆ। ਉਸ ਖਾਲਿਸਤਾਨ ਦੇ ਜਿਹੜੇ ਰੈਜ਼ੋਲੂਸ਼ਨ ਦੇ ਵਿੱਚ ਨੰਬਰ 1 ਦੇ ਵਿੱਚ ਕਿਹਾ ਗਿਆ ਸੀ ਕਿ ਅਸੀਂ ਜਿਹੜੀ ਜਾਤ ਪਾਤ ਹੈ ਉਹ ਖਤਮ ਕਰਨੀ ਹੈ। ਕੀ ਅਸੀਂ ਜਾਤ ਪਾਤ ਸਿੱਖਾਂ ਨੇ ਖਤਮ ਕਰ ਲਈ? ਕੀ ਅਸੀਂ ਜੋ ਸ਼੍ਰੋਮਣੀ ਕਮੇਟੀ ਦੇ ਸੁਧਾਰਾਂ ਦੀ ਗੱਲ ਕੀਤੀ ਗਈ ਸੀ, ਸ਼੍ਰੋਮਣੀ ਕਮੇਟੀ ਦੇ ਉੱਤੇ ਮੰਗਾਂ ਦੀ ਗੱਲ ਕੀਤੀ ਗਈ ਸੀ ਕਿ ਕਿੱਦਾਂ ਦੇ ਉੱਥੇ ਦੇ ਅਧਿਕਾਰੀ ਹੋਣਗੇ, ਕਿੱਦਾਂ ਦੇ ਉੱਥੇ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣੇ ਚਾਹੀਦੇ ਸੀ, ਉਸ ਆਨੰਦਪੁਰ ਮਤੇ ਦੀ ਗੱਲ ਹੀ ਨਹੀਂ ਕਰਦੇ। ਸਿਰਫ ਤੁਸੀਂ ਨਾਂ ਦੇ ਪਿੱਛੇ ਕਿਉਂ ਪਏ ਹੋਏ ਆ ਕਿ ਨਾਂ ਅਸੀਂ ਜਿਹੜਾ ਬਦਲ ਦੇਣਾ। ਬਰਮਾ ਦਾ ਨਾਂ ਅੱਜ ਮਿਆਂਮਾਰ ਹੋ ਗਿਆ, ਜਿਹੜਾ ਸਾਡਾ ਗੁਆਂਢੀ ਮੁਲਕ ਆ। ਕੀ ਬਦਲ ਗਿਆ ਉੱਥੇ? ਨਾਂ ਬਦਲਣ ਦੇ ਨਾਲ ਕੁਝ ਹੋ ਜਾਂਦਾ? ਅਸੀਂ ਗੁੜਗਾਉਂ ਜਿਹੜਾ ਇਲਾਕਾ ਸੁਣਦੇ ਹੁੰਦੇ ਆ, ਹੁਣ ਗੁਰੂਗ੍ਰਾਮ ਰੱਖ ਦਿੱਤਾ, ਕੀ ਹੋ ਗਿਆ ਉਹਦੇ ਨਾਲ? ਨਾਮ ਬਦਲਣ ਦੇ ਨਾਲ ਕੁਝ ਨਹੀਂ ਹੋਣਾ। ਅਸਲ ਦੀ ਜਿਹੜੀ ਬੁਨਿਆਦੀ ਹੱਕ ਆ, ਜਦੋਂ 1973 ਦਾ ਇਹ ਬਣਿਆ ਹੋਇਆ ਆ, ਫਿਰ 1980 ਦੇ ਵਿੱਚ ਜਦੋਂ ਧਰਮ ਯੁੱਧ ਮੋਰਚਾ ਲੱਗਦਾ, ਅਸਲ ਦੇ ਵਿੱਚ ਕਾਇਆ ਪਲਟ ਉੱਥੇ ਹੁੰਦੀ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਹਦੇ ਵਿੱਚ ਜੁੜਦੇ ਆ ਜੀ। ਉਹਨਾਂ ਨੇ ਇਸ ਆਨੰਦਪੁਰ ਮਤੇ ਨੂੰ ਹੂਬਹੂ, ਉਹਨਾਂ ਨੇ ਵੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਅਸਲ ਦੇ ਵਿੱਚ ਲੋਕਾਂ ਨੂੰ ਭਰਮਾਇਆ ਜਾ ਰਿਹਾ ਖਾਲਿਸਤਾਨ ਦੀ ਮੰਗ ਦੇ। ਅਸਲ ਦੇ ਵਿੱਚ ਲੋਕਾਂ ਨੂੰ ਮੰਗ ਰੱਖਣੀ ਚਾਹੀਦੀ ਹੈ ਕਿ ਆਨੰਦਪੁਰ ਸਾਹਿਬ ਦਾ ਮਸਲਾ, ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਆ, ਉਹ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਸਾਨੂੰ ਦਿੱਤੀਆਂ ਜਾਣ, ਚਾਹੇ ਇਹਦਾ ਸਟੇਟ ਦਾ ਨਾਂ ਪੰਜਾਬ ਹੀ ਰਹਿਣ ਦਿੱਤਾ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜੀਆਂ ਸਾਡੀਆਂ ਮੰਗਾਂ ਆ ਸਾਨੂੰ ਪੂਰੀਆਂ ਕਰਕੇ ਦਿੱਤੀਆਂ ਜਾਣ। ਇਸ ਤੋਂ ਬਾਅਦ ਐਡਾ ਜ਼ਿਆਦਾ ਮੈਨੂੰ ਲੱਗਦਾ ਕਿ ਬਹੁਤ ਸਮੇਂ ਦੇ ਬਾਅਦ ਪਹਿਲੀ ਵਾਰ ਸਿੱਖ ਇੱਕ ਝੰਡੇ ਦੇ ਥੱਲੇ ਇਕੱਠੇ ਹੋਏ ਸੀ, ਜਿਹਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕੀਤੀ।
ਪਰ ਇਹ ਜਿਹੜੇ ਲੋਕ ਸੀਗੇ ਜੇ ਉਹਨਾਂ ਨੇ ਇਹ ਅਗਵਾਈ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਤਾਂ ਲੋਕੀ ਜਿਹੜੇ ਆ ਸਾਰੇ ਇਹਦੇ ਥੱਲੇ ਇਕੱਠੇ ਹੁੰਦੇ ਆ, ਇੱਕ ਸਾਜ਼ਿਸ਼ ਦੇ ਅਧੀਨ, ਮੈਂ ਤਾਂ ਇਹਨੂੰ ਇਹੀ ਕਹਾਂਗੇ ਕਿ ਕਤਲੇਗਾਰ ਤੇ ਇੱਕ ਸਾਜ਼ਿਸ਼ ਦੇ ਅਧੀਨ ਕਰਵਾਇਆ ਗਿਆ ਤੇ ਕਿਸੇ ਬਾਹਰਲੇ ਨੇ ਨਹੀਂ ਕੀਤਾ, ਆਪਣੇ ਲੋਕਾਂ ਦੇ ਦੁਆਰਾ ਇਹ ਸਾਜ਼ਿਸ਼ ਜਿਹੜੀ ਕੀਤੀ ਗਈ ਆ। 1985 ਦੇ ਵਿੱਚ ਫਿਰ ਰਾਜੀਵ ਲੌਂਗੋਵਾਲ ਸਮਝੌਤਾ ਹੋ ਜਾਂਦਾ। ਜੇ ਤੁਹਾਡੇ ਮਨਾਂ ਦੇ ਵਿੱਚ ਇਹੀ ਗੱਲਾਂ ਹੈਗੀਆਂ ਫਿਰ ਐਡਾ ਕਤਲੋਗਾਰਤ ਕਰਾਉਣ ਦੀ ਲੋੜ ਕੀ ਸੀ, ਜੇ ਇਹ ਸਮਝੌਤੇ ਇਦਾਂ ਦੇ ਹੋਣੇ ਸੀ। ਅੱਜ ਜਿਹੜੇ ਸਾਡੇ ਲੋਕ ਆ, ਦੇਖੋ ਪੁਲਿਸ ਜਿਹੜੀ ਗੋਲੀ ਆ, ਗੋਲੀ ਦੇ ਨਾਲ ਕਿਸੇ ਗੱਲ ਦਾ ਇਲਾਜ ਨਹੀਂ। ਅੱਜ ਵੀ ਤੁਸੀਂ ਕਹੋ ਕਿ ਜਿਹੜੇ ਆ ਸਾਡੀਆਂ ਮੰਗਾਂ ਆ, ਇਹ ਕੋਈ ਬਹੁਤੀ ਵੱਡੀ ਗੱਲ ਤਾਂ ਹੈ ਹੀ ਨਹੀਂ। ਅਸੀਂ ਅੱਜ ਰੌਲਾ ਪਾਈ ਜਾਂਦੇ ਆ, ਕਿੱਡੀ ਕੁ ਵੱਡੀ ਗੱਲ ਆ ਇਹ ਜਿਹੜੀਆਂ ਸਾਡੀਆਂ ਮੰਗਾਂ ਆ। ਸਾਡੇ 13 MP ਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਖਾਲਿਸਤਾਨ ਜਿਹੜਾ ਦੇਣਾ, ਸਿੱਧਾ ਹੀ ਇੱਕ ਆਰਡੀਨੈਂਸ ਆਪਣਾ ਹੁਕਮਨਾਮਾ ਉੱਥੋਂ ਜਾਰੀ ਕਰਨ, ਸਿੱਧਾ ਕਹਿ ਦੇਣ ਕਿ 13 MP ਸਾਡੇ ਜਿੱਤ ਕੇ ਜਾਂਦੇ ਆ, 13 MP ਜਾ ਕੇ ਉੱਥੇ ਕਹਿਣ ਕਿ ਸਾਡੀਆਂ ਜੋ ਪੰਜਾਬ ਦੇ ਬੁਨਿਆਦੀ ਹੱਕ ਆ ਜਾ ਕੇ ਪਾਰਲੀਮੈਂਟ ਦੇ ਵਿੱਚ ਹੱਕ ਆਪਣੇ ਮੰਗੋ। ਦਲਜੀਤ ਜੀ ਰੌਲਾ ਤਾਂ ਇਹ ਹੈ ਨਾ ਕਿ ਗੱਲ ਤਾਂ ਉੱਥੇ ਹੋਊਗੀ ਜੇ ਜਿਹੜੇ ਸਾਡੇ ਨੇਤਾ ਆ ਉਹਨਾਂ ਦੀ ਨੀਤ ਹੋਵੇ ਗੱਲ ਕਰਨ ਦੀ, ਤਾਂ ਕਿਉਂਕਿ ਜਿਹੜੇ ਸਾਡੇ ਬੁਨਿਆਦੀ ਹੱਕ ਆ ਉਹਨਾਂ ਦਾ ਤੇ ਰੌਲਾ ਆ, ਕਿਉਂਕਿ ਜਿਹੜੇ ਬੁਨਿਆਦੀ ਹੱਕ ਆ ਉਹ ਸਾਡੀਆਂ ਸਰਕਾਰਾਂ ਸਾਨੂੰ ਦੇਣਾ ਨਹੀਂ ਚਾਹੁੰਦੀਆਂ, ਇਹਦਾ ਹੀ ਰੌਲਾ ਆ। ਦੇਖੋ ਇਹ ਜੇ ਹੁਣ ਇਹੀ ਤਾਂ ਮਸਲਾ ਹੈ ਨਾ, ਫਿਰ ਸਾਨੂੰ ਲੋਕਾਂ ਨੂੰ ਜਿਹੜੇ ਆਮ ਲੋਕ ਆ ਉਹਨਾਂ ਨੂੰ ਇਹਨਾਂ ਦੀ ਨੀਤ ਦੇ ਉੱਤੇ ਸ਼ੱਕ ਕਰਨਾ ਚਾਹੀਦਾ, ਇਹਨਾਂ ਨੂੰ ਜਿਤਾਉਣਾ ਨਹੀਂ ਚਾਹੀਦਾ। ਹੁਣ ਹੁਕਮਨਾਮਾ ਜਾਰੀ ਕਰ ਰਹੇ ਕਿ 13 ਬੰਦੇ ਇਹ ਜਾ ਕੇ ਉੱਥੇ ਮੰਗ ਕਰਨ ਆਨੰਦਪੁਰ ਮਤੇ ਦੇ ਵਿੱਚ, ਜੋ ਸਾਡੀਆਂ ਮੰਗਾਂ ਆ ਬਿਲਕੁਲ ਜਾਇਜ਼ ਮੰਗਾਂ ਆ, ਕਿ ਜੇ ਉਹ ਕਰਦੇ ਆ ਨਹੀਂ ਤਾਂ ਇਹਨਾਂ ਨੂੰ ਅਸੀਂ ਖਾਰਜ ਕਰਾਂਗੇ ਪੰਥ ਦੇ ਵਿੱਚੋਂ। ਸੌਖੀ ਜੀ ਗੱਲ ਆ ਕਿ ਜੇ ਫਿਰ ਉਸ ਤੋਂ ਬਾਅਦ ਕਿੱਡੀ ਕੁ ਵੱਡਾ ਮਸਲਾ ਆ। ਬਾਦਲ ਸਾਹਿਬ ਇੰਨਾ ਚਿਰ ਰਹੇ ਆ, ਇਹਨਾਂ ਨੇ ਕਦੀ ਚੰਡੀਗੜ੍ਹ ਦੀ ਤਾਂ ਤੁਸੀਂ ਦੂਰ ਦੀ ਗੱਲ ਕਰ ਲਓ, ਇਹਨੀ ਮਿੰਨੀ ਚੰਡੀਗੜ੍ਹ ਬਣਾ ਲਿਆ। ਮਿੰਨੀ ਚੰਡੀਗੜ੍ਹ ਬਣਾਉਣ ਦਾ ਮਤਲਬ ਕੀ ਆ ਕਿ ਸਾਰੇ ਜਿੰਨੇ ਆਫਿਸ ਚੰਡੀਗੜ੍ਹ ਦੇ ਹੈਗੇ ਆ ਉਹ ਤੁਸੀਂ ਮਿੰਨੀ ਚੰਡੀਗੜ੍ਹ ਚ ਲੈ ਆਓ। ਇੱਕ ਤਰ੍ਹਾਂ ਦੇ ਨਾਲ ਆਪਣਾ ਅਧਿਕਾਰ ਹੀ ਛੱਡ ਦਿੱਤਾ ਗਿਆ। ਪੰਜਾਬ ਜਿਹੜੇ ਪਾਣੀਆਂ ਦੇ ਮਸਲਿਆਂ ਦੇ ਹੱਲ ਆ, ਹੁਣ ਕੌਣ ਬੋਲਦਾ? ਜਦੋਂ ਕੋਈ ਸੁਪਰੀਮ ਕੋਰਟ ਦੇ ਵੱਲੋਂ ਆਰਡਰ ਆਉਂਦਾ ਆ, 4 ਕੁ ਦਿਨ ਗੱਲਬਾਤ ਹੁੰਦੀ ਆ, ਫਿਰ ਉਸ ਤੋਂ ਬਾਅਦ ਹਰ ਕੋਈ ਭੁੱਲ ਜਾਂਦਾ। ਇਹ ਸਿਰਫ ਇੱਕ ਵੋਟਾਂ ਦੇ ਲਈ ਚੱਲ ਪਿਆ। ਜਿਹੜਾ ਬੁਨਿਆਦੀ ਇਸ਼ੂ ਖਾਲਿਸਤਾਨ ਦੇ ਵਿੱਚ ਚੱਲਿਆ ਸੀ ਉਹ ਅਸੀਂ ਭੁਲਾ ਗਏ ਆ। ਅੱਜ ਲੋੜ ਇਹ ਆ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ, ਸਾਨੂੰ ਆਨੰਦਪੁਰ ਸਾਹਿਬ ਦਾ ਜਿਹੜਾ ਮਤਾ ਆ ਉਹਦੇ ਵਿੱਚ ਜੋ ਸਾਡੀਆਂ ਮੰਗਾਂ ਆ ਪੰਜਾਬ ਦੀਆਂ, ਕਿ ਜੋ ਅਸੀਂ ਇੱਕ ਸੋਚਿਆ ਸੀ ਕਿ ਇੱਕ ਆਈਡੀਅਲ ਰਾਜ ਹੋਣਾ ਚਾਹੀਦਾ, ਬੇਗਮਪੁਰਾ ਰਾਜ ਹੋਣਾ ਚਾਹੀਦਾ, ਜਾਂ ਇੱਕ ਖਾਲਿਸਤਾਨ ਜਿਹਦੇ ਵਿੱਚ ਕਿ ਖਾਲਸੇ ਦਾ ਰਾਜ ਹੋਵੇ। ਕੀ ਅਸੀਂ ਨੈਤਿਕ ਤੌਰ ਤੇ ਉਹਦੇ ਲਈ ਕਾਬਲ ਹੈਗੇ ਆ? ਪਹਿਲਾਂ ਅਸੀਂ ਨੈਤਿਕ ਤੌਰ ਤੇ ਕਾਬਲ ਬਣੀਏ, ਫਿਰ ਸਾਨੂੰ ਵਧੀਆ ਲੀਡਰ ਪੈਦਾ ਕਰਨ ਦੀ ਬਹੁਤ ਲੋੜ ਆ। ਇਹ ਮੈਨੂੰ ਲੱਗਦਾ ਅੱਜ ਸਮੇਂ ਦੀ ਲੋੜ ਆ ਜੀ। ਸੋ ਬਰਾੜ ਸਾਹਿਬ ਮੈਂ ਤੁਹਾਡੇ ਕੋਲ ਮੁੜ ਕੇ ਆਉਂਗਾ। ਜਿੱਦਾਂ ਦਲਜੀਤ ਜੀ ਨੇ ਬੜੇ ਵਿਸਤਾਰ ਨਾਲ ਸਾਰਾ ਦੱਸਿਆ ਕਿ ਆਖਿਰ 'ਚ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀ ਉਹ ਸਾਡੀਆਂ ਮੰਗਾਂ ਕੀ ਸੀ ਤੇ ਸਾਨੂੰ ਕਿਸ ਤਰ੍ਹਾਂ ਜਿਹੜਾ ਆ ਨੇਤਾਵਾਂ ਵੱਲੋਂ ਭੜਕਾਇਆ ਗਿਆ, ਸਾਡੀ ਜਿਹੜੀ ਦਿਸ਼ਾ ਆ ਉਹਨੂੰ ਹੋਰ ਦਿਸ਼ਾ ਦਿੱਤੀ ਗਈ। ਪਰ ਉਸ ਤੋਂ ਬਾਅਦ ਜਿਹੜਾ ਆ ਜੂਨ 1984 ਵਾਪਰਦਾ, ਜੋ ਸਰਕਾਰੀ ਜਿਹੜੀ ਖੇਡ ਆ ਖੇਡੀ ਜਾਂਦੀ, ਉਸ ਤੋਂ ਬਾਅਦ ਨਵੰਬਰ 1984 ਉਹਦੇ ਵਿੱਚ ਵੀ ਕਤਲੋ ਗਾਰਤ ਕੀਤੀ ਜਾਂਦੀ ਆ। ਪਰ ਇਹ ਦੋਵਾਂ ਜਿਹੜੀਆਂ ਘਟਨਾਵਾਂ ਆ ਦੁਖਾਂਤ ਨੂੰ 36 ਸਾਲ ਹੋ ਚੁੱਕੇ ਆ, ਪਰ ਅੱਜ ਤੱਕ ਇਸ ਤੇ ਸਾਨੂੰ ਕੋਈ ਜਿਹੜੀ ਆ ਜਸਟਿਸ ਆ ਉਹ ਨਹੀਂ ਮਿਲਿਆ। ਪਰ ਜਦੋਂ ਵੀ ਜਿਹੜੀਆਂ ਸਰਕਾਰਾਂ ਆ ਜਿਹੜੀਆਂ ਵੀ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ, ਉਹ ਇਹਨਾਂ ਮੁੱਦਿਆਂ ਤੇ ਚੋਣਾਂ ਲੜਦੀਆਂ ਤੇ ਜਿੱਤਦੀਆਂ ਤੇ ਸਿਰਫ ਇੱਕ ਦੂਜੇ ਤੇ ਉਂਗਲਾਂ ਚੁੱਕਦੀਆਂ, ਪਰ ਸਾਨੂੰ ਜਿਹੜਾ ਇਨਸਾਫ ਆ ਉਹ ਅਜੇ ਤੱਕ ਨਹੀਂ ਮਿਲਿਆ। ਅਜੇ ਤੱਕ ਇਹਦਾ ਇੰਤਜ਼ਾਰ ਆ। ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਦੇਖੋ ਜਿਸ ਤਰ੍ਹਾਂ ਦਲਜੀਤ ਜੀ ਨੇ ਕਿਹਾ, ਬੜੇ ਵਿਸਥਾਰ ਨਾਲ ਦੱਸਿਆ ਕਿ ਜਿਹੜਾ ਅਸਲ ਜਿਹੜੀ ਸਾਡੀ ਖੇਡ ਆ ਉਹ ਸਿਆਸੀ ਹੱਥਾਂ ਦੇ ਵਿੱਚ ਚੱਲ ਰਹੀ ਆ। ਸਿਰਫ ਤੇ ਸਿਰਫ ਖਾਲਿਸਤਾਨ ਦਾ ਨਾਂ ਵਰਤ ਕੇ ਜਿਹੜਾ ਆਮ ਲੋਕਾਂ ਨੂੰ ਜਿਹੜੇ ਕਿ ਭੋਲੇ ਭਾਲੇ ਆ ਉਹਨਾਂ ਨੂੰ ਵਰਗਲਾਇਆ ਜਾ ਰਿਹਾ ਇਸ ਵਿਸ਼ੇ ਦੇ ਉੱਪਰ। ਤੇ ਪਰ ਜਿਹੜੀ ਅਸਲ ਮੰਗ ਆ, ਅਸਲ ਮੰਗ ਤੋਂ ਅਸੀਂ ਅੱਜ ਵੀ ਕੋਹਾਂ ਦੂਰ ਆ। ਜਿਸ ਤਰੀਕੇ ਨਾਲ ਦਲਜੀਤ ਜੀ ਨੇ ਪੂਰਾ ਦੱਸਿਆ, ਇਹ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਹਾਂ ਇਸ ਚੀਜ਼ ਨਾਲ। ਤੇ ਜਿਹੜੀਆਂ ਸਿਆਸੀ ਪਾਰਟੀਆਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਸਿਆਸੀ ਪਾਰਟੀਆਂ ਆਉਂਦੀਆਂ ਇਸ ਵਿਸ਼ੇ ਤੇ ਆ ਕੇ ਲੈਕਚਰ ਦਿੰਦੀਆਂ, ਆਪੋ ਆਪਣੇ ਵਿਚਾਰ ਪੇਸ਼ ਕਰਦੀਆਂ, ਵਿਚਾਰ ਪੇਸ਼ ਕਰਨ ਤੋਂ ਬਾਅਦ ਵੋਟਾਂ ਲੈ ਕੇ ਫਿਰ ਜਿਹੜਾ ਹੈਗਾ ਉਹ ਵਿਚਾਰ ਦੇ ਨਾਲ ਲੋਕਾਂ ਨੂੰ ਭੜਕਾਉਂਦੀਆਂ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਲੋਕਾਂ ਦੀ ਜਿਹੜੀ ਦੁੱਖ ਦੀ ਰਾਗ ਆ ਉਹ ਕਿੱਥੇ ਆ। ਉਹ ਲੋਕੀ ਇਸ ਜਿਹੜਾ ਜੋ ਕੁਝ ਵੀ ਹੋਇਆ ਸੀ ਉਸ ਤੋਂ ਬਹੁਤ ਆਹਿਤ ਹੋਏ। ਉਹ ਸਿਰਫ ਤੇ ਸਿਰਫ ਜਿਹੜੇ ਲੋਕਾਂ ਨੂੰ ਇਮੋਸ਼ਨਲੀ ਉਹਨਾਂ ਨਾਲ ਖੇਡਦੀਆਂ ਆ। ਜੀ ਬਰਾੜ ਸਾਹਿਬ। ਬਿਲਕੁਲ 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 ਜੀ, ਬਿਲਕੁਲ। ਦੇਖੋ ਇਹ ਇਸੇ ਇਮੋਸ਼ਨਲ ਚੀਜ਼ ਕਰਕੇ ਜਿਹੜਾ ਅੱਜ ਤੱਕ ਹੈ ਜਿਹੜਾ ਇਹਨਾਂ ਦੇ ਉੱਪਰ ਪੂਰਨ ਤੌਰ ਤੇ ਸਾਡੇ ਤੋਂ ਨਾ ਤਾਂ ਅਸੀਂ ਇਸ ਵਿਸ਼ੇ ਤੇ ਚਰਚਾ ਖੁੱਲ੍ਹ ਕੇ ਕਰ ਸਕੇ, ਨਾ ਹੀ ਅਸੀਂ ਸਾਰਥਕ ਕੋਈ ਨਤੀਜੇ ਲੈ ਸਕੇ। ਇਹਦਾ ਸਿੱਧਾ ਕਾਰਨ ਹੀ ਇਹ ਹੈ
ਕਿਉਂਕਿ ਸਾਡੇ ਆਮ ਲੋਕਾਂ ਨੂੰ ਇਹਨਾਂ ਗੱਲਾਂ ਦੀ ਪੂਰਨ ਤੌਰ ਤੇ ਜਾਣਕਾਰੀ ਨਹੀਂ ਹੈ। ਜਿਸ ਤਰੀਕੇ ਨਾਲ ਅਨੰਦਪੁਰ ਸਾਹਿਬ ਦੇ ਮਤੇ ਦੀ ਆਪਾਂ ਗੱਲ ਕਰੀਏ ਤਾਂ ਆਮ ਲੋਕਾਂ ਦੇ ਵਿੱਚ ਮੇਰੇ ਹਿਸਾਬ ਨਾਲ ਬਹੁਤੀ ਜਾਣਕਾਰੀ ਨਹੀਂ ਹੋਊਗੀ ਕਿ ਇਹ ਮਤਾ ਹੈ ਕਿ ਕਿਸ ਤਰ੍ਹਾਂ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਜਿਹੜੀਆਂ ਉਸ ਸਮੇਂ ਰੱਖੀਆਂ ਗਈਆਂ ਸੀ। ਸਿਰਫ ਤੇ ਸਿਰਫ ਸਰਕਾਰਾਂ ਆਪਣੀ ਪੋਲੀਟੀਕਲ ਰਾਜਨੀਤਿਕ ਜਿਹੜੀ ਖੇਡ ਕੇ ਇਸ ਸਿਸਟਮ ਨੂੰ ਜਿਹੜਾ ਹੈਗਾ ਵਰਤ ਕੇ ਜਿਹੜਾ ਹੈਗਾ ਉਹ ਰਾਜ ਭਾਗ ਹਾਸਲ ਕਰਦੇ ਆ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ। ਇਹਨਾਂ ਵੱਲੋਂ ਲਗਾਤਾਰ ਲੰਬਾ ਸਮਾਂ ਜਿਹੜਾ ਹੈਗਾ ਰਾਜ ਭਾਗ ਮੰਨਿਆ ਗਿਆ ਤੇ ਕਦੇ ਵੀ ਜਿਹੜਾ ਸਾਰਥਕ ਰੂਪ ਦੇ ਵਿੱਚ ਸਟੇਜਾਂ ਤੇ ਬੋਲਣ ਤੋਂ ਸਿਵਾਏ ਜਿਹੜਾ ਹੈਗਾ ਇਸ ਤੇ ਮੰਗ ਦੇ ਪਿੱਛੇ ਨਾ ਤਾਂ ਕੋਈ ਡਟ ਕੇ ਖੜੇ ਆ ਤੇ ਨਾ ਹੀ ਡਟ ਕੇ ਕੋਈ ਵਿਚਾਰ ਕੀਤੀ ਗਈ ਹੈ। ਜੀ ਬਿਲਕੁਲ ਗੱਲ ਇਹੀ ਆ ਕਿ ਸਿਰਫ ਤੇ ਸਿਰਫ ਜਿਹੜੀ ਆ ਰਾਜਨੀਤੀ ਕੀਤੀ ਗਈ, ਲੋਕਾਂ ਨਾਲ ਇਮੋਸ਼ਨਲੀ ਖੇਡਿਆ ਗਿਆ। ਦਲਜੀਤ ਜੀ ਮੈਂ ਤੁਹਾਡੇ ਕੋਲ ਵਾਪਸ ਇੱਕ ਵਾਰ ਫਿਰ ਤੋਂ ਆਉਂਗਾ। ਇਹਦੇ ਨਾਲ ਹੀ ਜੁੜਦੀ ਇੱਕ ਘਟਨਾ ਆ, ਪਰ ਜਿਹੜਾ ਭਾਰਤ ਆ ਉਸ ਨੂੰ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਆ ਤੇ ਭਾਰਤੀ ਲੋਕਤੰਤਰ ਦੇ 4 ਥੰਮ ਮੰਨੇ ਜਾਂਦੇ ਆ, ਜਿਨ੍ਹਾਂ ਵਿੱਚੋਂ ਮੀਡੀਆ ਇੱਕ ਆ। ਪਰ ਜਿਹੜਾ ਹੁਣ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਜਿਹੜਾ ਮੀਡੀਆ ਚੈਨਲ ਆ ਉਹਨੂੰ ਬੈਨ ਕਰ ਦਿੱਤਾ ਗਿਆ, ਜੋ ਸਿੱਧਾ ਜਿਹੜਾ ਮੀਡੀਆ ਦੀ ਜਿਹੜੀ ਆਜ਼ਾਦੀ ਆ ਉੱਤੇ ਹਮਲਾ ਆ। ਕੀ ਕਹਿਣਾ ਚਾਹੋਗੇ? ਦੇਖੋ ਇਹ ਸ਼ੁਰੂ ਤੋਂ ਹੁੰਦਾ ਆਇਆ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਜਿਹੜੀ ਚੀਜ਼ ਉਹਨਾਂ ਦੇ ਅਗੇਂਸਟ ਜਾਂਦੀ ਆ ਕਿ ਸਾਨੂੰ ਉਹ ਲੋਕਾਂ ਤੱਕ ਉਹ ਗੱਲ ਪਹੁੰਚੇ। ਜਿੱਦਾਂ ਬਰਾੜ ਸਾਹਿਬ ਨੇ ਕਿਹਾ ਕਿ ਜਿਹੜੀਆਂ ਗੱਲਾਂ ਅਨੰਦਪੁਰ ਸਾਹਿਬ ਦੇ ਮਤੇ ਤੱਕ ਆ ਉਹ ਲੋਕਾਂ ਤੱਕ ਨਹੀਂ ਪਹੁੰਚੀਆਂ। ਉਹ ਲੋਕਾਂ ਤੱਕ ਕਿਉਂ ਨਹੀਂ ਪਹੁੰਚੀਆਂ? ਉਹ ਪਹੁੰਚਣ ਦਿੱਤੀਆਂ ਨਹੀਂ ਗਈਆਂ ਜੀ। ਉਹਨੂੰ ਖਾਸ ਤੌਰ ਤੇ ਇਹਦੇ ਵਿੱਚ ਮੀਡੀਆ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ। ਇਹ ਤਾਂ ਚਲੋ ਭਲਾ ਹੋਵੇ ਕਿ ਆਪਣੇ ਵਰਗੇ ਚੈਨਲ ਆ ਜਿਹੜੇ ਕਿ ਬਾਹਰੋਂ ਚੱਲਦੇ ਆ, ਬ੍ਰੌਡਕਾਸਟਿੰਗ ਬਾਹਰ ਹੁੰਦੀ ਆ ਕਿ ਉਹ ਕਿਤੇ ਨਾ ਆਨੇ ਬਹਾਨੇ ਗੱਲਾਂ ਹੁੰਦੀਆਂ ਰਹੀਆਂ। ਜੇ ਤੁਸੀਂ ਦੇਖੋ ਕਿ ਖਾਲਿਸਤਾਨ ਦੀ ਜਿਹੜੀ ਮੰਗ ਰੱਖੀ ਜਾਂਦੀ ਆ ਉਹਦੇ ਵਿੱਚ ਭਾਵੇਂ ਕਈ ਪੋਲੀਟੀਕਲ ਇਸ਼ੂ ਆ। ਇੱਥੇ ਮੈਂ ਜਗਜੀਤ ਸਿੰਘ ਚੌਹਾਨ ਦਾ ਵੀ ਜ਼ਿਕਰ ਕਰਨਾ ਚਾਹੂੰਗਾ। ਹੁਣ ਤਾਂ ਇੱਕ ਵਾਰੀ ਇਹ ਵੀ ਕਹਿ ਦਿੱਤਾ ਸੀ ਕਿ ਮੇਰੀ ਭੁੱਟੋ ਸਾਹਿਬ ਜਿਹੜੇ ਕਿ ਉਸ ਵੇਲੇ ਪ੍ਰਾਈਮ ਮਿਨਿਸਟਰ ਸੀਗੇ ਪਾਕਿਸਤਾਨ ਦੇ, ਕਿ ਮੇਰੀ ਉਹਨਾਂ ਨਾਲ ਗੱਲਬਾਤ ਹੋ ਗਈ ਆ। ਨਨਕਾਣਾ ਸਾਹਿਬ ਉਹ ਮੰਨ ਗਏ ਆ ਕਿ ਨਨਕਾਣਾ ਸਾਹਿਬ ਤੁਹਾਨੂੰ ਦੇ ਦੇਣਾ ਆ, ਉਹ ਤੁਹਾਡੀ ਕੈਪੀਟਲ ਹੋਗੇ। ਇਹ ਬੜਾ ਤਰੀਕੇ ਦੇ ਨਾਲ ਭਰਮਾਇਆ ਗਿਆ ਕਿ ਇੱਕ ਪਾਕਿਸਤਾਨ ਜਿਹੜਾ ਆ ਆਪਣਾ ਇਲਾਕਾ ਵੀ ਤੁਹਾਨੂੰ ਦੇਣ ਲਈ ਤਿਆਰ ਆ ਜੇ ਤੁਸੀਂ ਖਾਲਿਸਤਾਨ ਬਣਾਉਂਦੇ ਆ। ਉਹ ਤੋਂ ਸਾਨੂੰ ਸਾਜ਼ਿਸ਼ਾਂ ਦਾ ਪਤਾ ਲੱਗਦਾ। ਪਰ ਇਹ ਜਿਹੜੀਆਂ ਪੋਲੀਟੀਕਲ ਸਾਜ਼ਿਸ਼ਾਂ ਆ ਇਹ ਲੋਕਾਂ ਤੱਕ ਕਿਸ ਤਰੀਕੇ ਦੇ ਨਾਲ ਪਹੁੰਚਾਈਆਂ ਜਾਣ ਇਹ ਸਰਕਾਰਾਂ ਨਿਰਧਾਰਿਤ ਕਰਦੀਆਂ। ਸਰਕਾਰਾਂ ਇਹ ਨਹੀਂ ਚਾਹੁੰਦੀਆਂ ਕਿ ਰਿਐਲਿਟੀ ਲੋਕਾਂ ਤੱਕ ਪੂਰਨ ਤੌਰ ਦੇ ਉੱਤੇ ਪਹੁੰਚੇ। ਇਹੀ ਸਾਡਾ ਅੱਜ ਤੱਕ ਦਾ ਦੁਖਾਂਤ ਰਿਹਾ। ਹੁਣ ਜਿਹੜੇ ਚੈਨਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਜਿਹੜੀ ਕਿ ਜਿੱਦਾਂ ਆਪਾਂ ਗੱਲ ਕਰ ਰਹੇ ਆ ਕਿ ਆਹ ਗੱਲਾਂ ਜੇ ਸਰਕਾਰ ਨੂੰ ਲੱਗੇ ਵੀ ਨਹੀਂ ਇਹ ਸਾਡੇ ਅਗੇਂਸਟ ਜਾ ਸਕਦੀਆਂ ਇਹ ਚੀਜ਼ਾਂ, ਇਹ ਬੈਨ ਕਰਾ ਦਿੰਦੇ ਆ। ਪਰ ਸਿੱਧੀ ਗੱਲ ਇਹ ਆ ਕਿ ਜਿਹੜਾ ਆਰਟੀਕਲ 19 ਆ ਜਿਹੜਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਆ ਉਹਦੇ ਵਿੱਚ ਇਹੀ ਕਿਹਾ ਗਿਆ ਕਿ ਜਿਹੜੀ ਤੁਹਾਨੂੰ ਜਿਹੜੀ ਫਰੀडम ਆ ਸਪੀਚ ਦੀ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜਿਹੜਾ ਆਰਟੀਕਲ 19 ਆ ਉਹਦੀ ਧਾਰਾ 1 ਦੇ A ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਹਰ ਕੋਈ ਬੰਦਾ ਆਪਣੇ ਵਿਚਾਰ ਦੇ ਸਕਦਾ। ਪਰ ਨਾਲ ਕੁਝ ਬੰਦਸ਼ਾਂ ਵੀ ਲਾਈਆਂ ਗਈਆਂ ਕਿ ਇਹ ਵਿਚਾਰ ਇਦਾਂ ਨਹੀਂ ਹੈਗਾ ਕਿ ਦੂਜੇ ਨੂੰ ਤੁਸੀਂ ਹਾਰਡ ਕਰੀ ਜਾਓ, ਹਰ ਕੋਈ ਜਣਾ ਖਣਾ ਜੋ ਮਰਜ਼ੀ ਬੋਲੀ ਜਾਵੇ। ਪਰ ਤੁਸੀਂ ਆਪਣੇ ਦਿਲ ਦੀ ਗੱਲ ਜਾਂ ਪੋਲੀਟੀਕਲ ਵਿਊ ਤੁਸੀਂ ਆਪਣੇ ਦੇ ਸਕਦੇ ਹੋ, ਤੁਸੀਂ ਆਪਣੇ ਧਾਰਮਿਕ ਵਿਊ ਕੀਤੇ ਪਰ ਦੂਜੇ ਨੂੰ ਹਾਰਡ ਕੀਤੇ ਤੋਂ ਬਿਨਾਂ। ਡਾਕਟਰ ਅੰਬੇਡਕਰ ਨੇ ਇਸ ਧਾਰਾ ਆਰਟੀਕਲ 19 ਦੇ ਉੱਤੇ ਇਹ ਗੱਲ ਕਹੀ ਸੀ ਕਿ ਇਹ ਮੈਂ ਕੋਈ ਵੱਖਰੀ ਨਹੀਂ ਮੰਨਦਾ ਕਿ ਪ੍ਰੈਸ ਕੋਈ ਵੱਖਰੀ ਚੀਜ਼ ਆ। ਹਰ ਬੰਦਾ ਪ੍ਰੈਸ ਆ, ਹਰ ਬੰਦੇ ਦੇ ਉੱਤੇ ਇਹ ਧਾਰਾ ਲਾਗੂ ਹੁੰਦੀ ਆ ਕਿ ਤੁਸੀਂ ਤੁਹਾਡੇ ਕੋਲ ਸਪੀਚ ਤੇ ਐਕਸਪ੍ਰੈਸ਼ਨ ਦਾ ਢੰਗ ਵੀ ਹੈਗਾ, ਤੁਹਾਡੇ ਕੋਲ ਬੋਲਣ ਦਾ ਅਧਿਕਾਰ ਵੀ ਹੈਗਾ, ਪਰ ਨਾਲ ਤੁਸੀਂ ਜਿਹੜੀਆਂ ਉਹਦਾ ਧਿਆਨ ਪੂਰਾ ਰੱਖਣਾ। ਪਰ ਸਰਕਾਰਾਂ ਕੀ ਕਰਦੀਆਂ ਕਿ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੇ ਅਗੇਂਸਟ ਆ ਉਸ 19 ਧਾਰਾ ਦਾ ਜਿਹੜਾ ਨਜਾਇਜ਼ ਤੌਰ ਦੇ ਉੱਤੇ ਇਸਤੇਮਾਲ ਕਰਦੀਆਂ। ਹੁਣ ਇਹ ਜਿਹੜੇ ਚੈਨਲ ਆ ਕੁਝ ਲਾਸਟ ਵੀਕ ਇਹਨਾਂ ਨੇ ਬੈਨ ਕੀਤੇ ਆ, ਉਹ ਇਸੇ ਕਰਕੇ ਕੀਤੇ ਆ ਕਿ ਸਾਡੀਆਂ ਜਿਹੜੀਆਂ ਇਹ ਚੀਜ਼ਾਂ ਆ ਇਹ ਲੋਕਾਂ ਸਾਹਮਣੇ ਨਸ਼ਰ ਨਾ ਹੋ ਜਾਣ। ਪਰ ਜਿਸ ਤਰੀਕੇ ਦੇ ਨਾਲ ਹੁਣ ਚੱਲ ਰਿਹਾ ਆ, ਜਿਸ ਤਰੀਕੇ ਦੇ ਨਾਲ ਪਕੜ ਵੱਧ ਰਹੀ ਆ, ਕੱਲਾ ਹੁਣ ਮੀਡੀਆ ਜਿਹੜਾ ਹੁਣ ਟੀਵੀ ਜਾਂ ਅਖਬਾਰਾਂ ਤੱਕ ਸੀਮਿਤ ਨਹੀਂ ਰਿਹਾ, ਹੋਰ ਬਹੁਤ ਸਾਰੇ ਸਾਧਨ ਹੈਗੇ ਆ। ਪਰ ਸਰਕਾਰਾਂ ਨੂੰ ਹੁਣ ਡਰਨ ਦੀ ਲੋੜ ਆ। ਹੁਣ ਵੀ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਸਰਕਾਰਾਂ ਨੂੰ ਕਿ ਤੁਸੀਂ ਆਪਣੇ ਸੱਚਾਈ ਦੇ ਰਾਹ ਦੇ ਉੱਤੇ ਆ ਜਾਓ। ਅਦਰਵਾਈਜ਼ ਜਿੱਦਾਂ ਅਸੀਂ ਕੋਇਆ ਹੁਣ ਗੱਲਾਂ ਕਰ ਰਹੇ ਆ, ਜਿਹੜੇ ਲੋਕਾਂ ਦੇ ਅਸੀਂ ਨਾਂ ਵੀ ਲਏ ਆ, ਉਹ ਇੱਕ ਤਰ੍ਹਾਂ ਲੋਕੀ ਸਮਝਦੇ ਵੀ ਆ, ਕਈ ਲੋਕ ਉਹਨਾਂ ਨੂੰ ਗਦਾਰ ਵੀ ਕਹਿੰਦੇ, ਆਪਾਂ ਇਦਾਂ ਦੀਆਂ ਭਾਸ਼ਾ ਨਹੀਂ ਵਰਤਦੇ। ਪਰ ਉਹਨਾਂ ਦੇ ਔਲਾਦ ਨੂੰ ਅੱਗੇ ਨਮੋਸ਼ੀ ਜ਼ਰੂਰ ਹੁੰਦੀ ਆ ਕਿ ਸਾਡੇ ਦਾਦਿਆਂ ਨੇ ਪੜਦਾਦਿਆਂ ਨੇ ਆਹ ਕੰਮ ਗਲਤ ਕੀਤਾ ਸੀ। ਇਸ ਕਰਕੇ ਸਾਰੇ ਪੋਲੀਟੀਕਲ ਲੀਡਰਸ ਨੂੰ ਮੇਰੀ ਇਹ ਗੁਜ਼ਾਰਿਸ਼ ਆ ਕਿ ਤੁਸੀਂ ਕੋਈ ਇਦਾਂ ਦਾ ਕੰਮ ਕਰੋ ਕਿ ਤੁਹਾਡੇ ਜਿਹੜੇ ਆਉਣ ਵਾਲੇ ਦੋਤੇ ਆ, ਪੋਤੇ ਆ ਜਾਂ ਪੋਤੀਆਂ ਆ, ਉਹ ਤੁਹਾਡੇ ਉੱਤੇ ਮਾਣ ਕਰਨ,
ਨਾ ਕਿ ਉਹਨਾਂ ਨੂੰ ਇਹ ਸਵੀਕਾਰ ਕਰਨਾ ਪਵੇ ਵੀ ਤੁਹਾਡੀ ਇਹ ਗਲਤੀ ਸੀ। ਜੀ ਬਿਲਕੁਲ ਦਲਜੀਤ ਜੀ, ਗੱਲ ਰੌਲਾ ਤੇ ਇੱਥੇ ਆ ਨਹੀਂ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਆ ਉਹ ਕਿਤੇ ਨਾ ਕਿਤੇ ਆਪਣੇ ਜਿਹੜੇ ਫਰਜ਼ਾਂ ਤੋਂ ਭੱਜਦੀਆਂ ਆ, ਤੇ ਜਦੋਂ ਕੋਈ ਮੀਡੀਆ ਚੈਨਲ ਜਾਂ ਜਦੋਂ ਕੋਈ ਵੀ ਉਹਨਾਂ ਨੂੰ ਉਹਨਾਂ ਦਾ ਸੱਚ ਵਿਖਾਉਣ ਦੀ ਕੋਸ਼ਿਸ਼ ਕਰਦਾ ਤੇ ਜਿਹੜਾ ਸੱਚ ਹੈ ਉਹ ਹਜਮ ਕਰਨਾ ਔਖਾ ਹੋ ਜਾਂਦਾ, ਜਿਸ ਕਰਕੇ ਇਦਾਂ ਦੇ ਰਿਐਕਸ਼ਨ ਆਉਂਦੇ ਉਹਨਾਂ ਵੱਲੋਂ। ਬਰਾੜ ਸਾਹਿਬ, ਹੁਣ ਇਸ ਤੋਂ ਬਾਅਦ ਮੈਂ ਤੁਹਾਡੇ ਵੱਲ ਅਗਲੀ ਖਬਰ ਵੱਲ ਵਧੂੰਗਾ। ਜਿਹੜਾ ਮੋਦੀ ਸਰਕਾਰ ਆ ਉਹ ਤੋਂ ਬੀਤੇ ਦਿਨੀ ਉਹਨਾਂ ਨੇ ਇੱਕ ਆਰਡੀਨੈਂਸ ਪਾਸ ਕਰਕੇ, 3 ਆਰਡੀਨੈਂਸ ਪਾਸ ਕਰਕੇ ਕੁਝ ਅਜਿਹੇ ਫੈਸਲੇ ਕੀਤੇ ਜਿਨ੍ਹਾਂ ਨੂੰ ਭਾਰਤ ਦੀ ਜਾਂ ਪੰਜਾਬ ਦੀ ਜਿਹੜੀ ਕਿਸਾਨੀ ਆ ਉਹਨਾਂ ਦੀ ਉਹ ਜਿਹੜੀ ਸਰਕਾਰ ਆ ਉਹ ਇਨਕਲਾਬੀ ਕਰਾਰ ਦੇ ਰਹੀ ਆ ਕਿ ਇਹਦੇ ਨਾਲ ਜਿਹੜੀ ਕਿਸਾਨੀ ਦਾ ਬਹੁਤ ਜ਼ਿਆਦਾ ਭਲਾ ਹੋਊਗਾ, ਜਿਹੜੀ ਕਿਸਾਨੀ ਡੁੱਬ ਰਹੀ ਆ ਉਹ ਉੱਪਰ ਆਊਗੀ। ਪਰ ਆਪਣੇ ਜਿਹੜੇ ਪੰਜਾਬ ਆ ਉਹ ਜਿਹੜਾ ਕਿਸਾਨੀ ਭਰਪੂਰ ਖਿੱਤਾ ਆ, ਆਪਾਂ ਕਿਤੇ ਨਾ ਕਿਤੇ ਹਰ ਕੋਈ ਉੱਥੋਂ ਪੰਜਾਬ ਦੇ ਵਿੱਚ ਜਿਹੜਾ ਆ ਕਿਸਾਨੀ ਨਾਲ ਜੁੜਿਆ ਹੋਇਆ ਮੂਲ ਰੂਪ ਤੇ। ਸੋ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗਾ ਜਿਹੜੀ ਪੰਜਾਬ ਦੀ ਕਿਸਾਨੀ ਆ ਉਹਦੇ ਉੱਤੇ ਉਹ ਜਿਹੜੇ ਫੈਸਲਿਆਂ ਦਾ ਕੀ ਪ੍ਰਭਾਵ ਪੈਣ ਜਾ ਰਿਹਾ, ਤੁਸੀਂ ਕਿੱਦਾਂ ਦੇਖਦੇ ਹੋ ਕਿ ਕਿੰਨਾ ਕੁ ਕਿਸਾਨੀ ਦੇ ਪੱਖ 'ਚ ਲੱਗ ਰਿਹਾ ਜੀ ਬਰਾੜ ਸਾਹਿਬ? ਜੀ ਦੇਖੋ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਜਿਹੜੇ ਇਹ ਆਰਡੀਨੈਂਸ ਪਾਸ ਕੀਤੇ ਹੈ, ਕਿਉਂਕਿ ਕਿਤੇ ਨਾ ਕਿਤੇ ਸਾਡੇ ਆਮ, ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਜਾਂ ਆਮ ਲੋਕਾਂ ਦੀ ਗੱਲ ਕਰੀਏ, ਉਹਨਾਂ ਦੇ ਮਨਾਂ ਦੇ ਵਿੱਚ ਹੋਊਗਾ ਵੀ ਅਸੀਂ ਕਾਨੂੰਨ ਸੁਣਿਆ ਸੀ, ਕਾਨੂੰਨ ਪਾਸ ਕੀਤੇ ਜਾਂਦੇ ਆ, ਤੇ ਆਰਡੀਨੈਂਸ ਇਹ ਕੀ ਚੀਜ਼ ਹੈ, ਕੀ ਪਾਸ ਕੀਤਾ ਗਿਆ। ਜੀ 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 ਆਰਡੀਨੈਂਸ ਇੱਕ ਕਾਨੂੰਨ ਦੀ ਤਰ੍ਹਾਂ ਹੀ ਹੁੰਦਾ, ਇੱਕ ਕਾਨੂੰਨ ਦੀ ਤਰ੍ਹਾਂ ਹੀ ਹੁੰਦਾ। ਇਹ ਸਿਰਫ ਤੇ ਸਿਰਫ 6 ਮਹੀਨਿਆਂ ਵਾਸਤੇ ਵੈਲਿਡ ਹੁੰਦਾ ਜੀ। ਤੇ ਇੱਕ ਆਰਡੀਨੈਂਸ ਨੂੰ ਜਿਹੜਾ ਹੈਗਾ ਉਹ ਸਿੱਧਾ ਕੈਬਨਿਟ ਦੇ ਵਿੱਚੋਂ ਪਾਸ ਕੀਤਾ ਜਾ ਸਕਦਾ ਹੈ। ਇਸ ਨੂੰ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਜਿਹੜਾ ਹੈਗਾ ਨਹੀਂ ਲਗਾਇਆ, ਸੰਸਦ ਦੇ ਵਿੱਚ ਨਹੀਂ ਲਿਜਾਇਆ ਜਾਂਦਾ, ਯਾਨੀ ਕਿ ਸਰਕਾਰ ਆਪ ਮੁਹਾਰੇ ਹੋ ਕੇ ਆਪਣੀ ਜਿਹੜੀ ਤਾਕਤ ਵਰਤ ਕੇ ਉਹਨਾਂ ਹਾਲਾਤਾਂ ਦੇ ਵਿੱਚ ਪਾਸ ਕੀਤੇ ਜਾਂਦੇ ਆ ਜਦੋਂ ਕਿਸੇ ਕਾਨੂੰਨ ਨੂੰ ਵਿਸ਼ੇਸ਼ ਰੂਪ ਦੇ ਵਿੱਚ ਲਾਗੂ ਕਰਨਾ ਹੋਵੇ ਤੇ ਜਦੋਂ ਐਮਰਜੈਂਸੀ ਸਿਚੁਏਸ਼ਨ ਬਣੀ ਹੋਵੇ, ਉਹਨਾਂ ਹਾਲਾਤਾਂ ਦੇ ਵਿੱਚ ਇਹ ਆਰਡੀਨੈਂਸ ਪਾਸ ਕੀਤੇ ਜਾਂਦੇ ਆ। ਇਹ ਆਰਡੀਨੈਂਸ ਕੈਬਨਿਟ ਤੋਂ ਪਾਸ ਹੋ ਕੇ ਸਿੱਧੇ ਰਾਸ਼ਟਰਪਤੀ ਕੋਲ, ਰਾਸ਼ਟਰਪਤੀ ਦੀ ਪ੍ਰਵਾਨਗੀ ਨਾਲ ਜਿਹੜਾ ਇਹ ਕਰ ਦਿੱਤਾ ਜਾਂਦਾ, ਲਾਗੂ ਕਰ ਦਿੱਤਾ ਜਾਂਦਾ। ਪਰ ਇਸ ਸਮੇਂ ਜਿਹੜਾ ਹੈਗਾ ਸਵਾਲ ਇਹ ਖੜਾ ਹੋ ਜਾਂਦਾ ਕਿ ਇਸ ਸਮੇਂ ਕਿਹੜੀ ਇਹੋ ਜਿਹੀ ਐਮਰਜੈਂਸੀ ਹੈ ਜਿਹੜੇ ਇਸ ਆਰਡੀਨੈਂਸ ਨੂੰ ਹੋਂਦ ਵਿੱਚ ਲਿਆਉਣਾ ਪਿਆ। ਕਿਉਂਕਿ ਜਦੋਂ ਇੱਕ ਬਿੱਲ ਲਿਆਂਦਾ ਜਾਂਦਾ, ਉਹ ਬਿੱਲ ਪਹਿਲਾਂ ਸੰਸਦ ਦੇ ਵਿੱਚ ਜਾਂਦਾ, ਲੋਕ ਸਭਾ 'ਚੋਂ ਪਾਸ ਹੁੰਦਾ, ਫਿਰ ਉਹ ਰਾਜ ਸਭਾ 'ਚੋਂ ਪਾਸ ਹੁੰਦਾ, ਰਾਜ ਸਭਾ 'ਚੋਂ ਪਾਸ ਹੋਣ ਤੋਂ ਬਾਅਦ ਫਿਰ ਉਹ ਰਾਸ਼ਟਰਪਤੀ ਕੋਲੇ ਜਾਂਦਾ, ਰਾਸ਼ਟਰਪਤੀ ਤੋਂ ਬਾਅਦ ਜਿਹੜਾ ਹੈਗਾ ਉਸ ਨੂੰ ਜਿਹੜਾ ਇੱਕ ਕਾਨੂੰਨ ਦਾ ਜਿਹੜਾ ਰੂਪ ਆ ਉਹ ਦਿੱਤਾ ਜਾਂਦਾ। ਤੇ ਹੁਣ ਜਿਹੜੀ ਸੰਸਦ ਚੱਲ ਨਹੀਂ ਰਹੀ, ਇਹਦੇ ਉੱਪਰ ਇਸ ਜਿਹੜਾ ਆਰਡੀਨੈਂਸ ਦੇ ਉੱਪਰ ਕਿਸੇ ਕਿਸਮ ਦੀ ਕੋਈ ਬਹਿਸ ਆ ਜਾਂ ਕੋਈ ਉਹ ਨਹੀਂ ਹੋਈ। ਜਿਹੜੇ ਨੁਮਾਇੰਦੇ ਲੋਕਾਂ ਵੱਲੋਂ ਚੁਣੇ ਗਏ ਆ, ਚਾਹੇ ਉਹ ਜਿਹੜੇ ਮੈਂਬਰ ਨੇ ਲੋਕ ਸਭਾ ਦੇ ਨੇ, ਚਾਹੇ ਉਹ ਰਾਜ ਸਭਾ ਦੇ ਮੈਂਬਰ ਨੇ, ਜਿਹੜੇ ਪਬਲਿਕ ਦੇ ਨੁਮਾਇੰਦੇ ਨੇ, ਉਹਨਾਂ ਨੁਮਾਇੰਦਿਆਂ ਦੀ ਮੌਜੂਦਗੀ ਦੇ ਵਿੱਚ ਇਸ ਨੂੰ ਪੜ੍ਹਿਆ ਨਹੀਂ ਗਿਆ, ਇਸ ਮਸੌਦੇ ਨੂੰ ਉਹਨਾਂ ਸਾਹਮਣੇ ਰੱਖਿਆ ਨਹੀਂ ਗਿਆ। ਜਿੱਦਾਂ ਸਰਕਾਰ ਆਪ ਮੁਹਾਰੇ ਹੋ ਕੇ ਜਿਹੜੀ ਆਪਣੀ ਪਾਵਰ ਨੂੰ ਯੂਜ਼ ਕਰਦਿਆਂ ਹੋਇਆਂ ਇਹ ਜਿਹੜੀ ਆ ਪੂਰੀ ਦਾ ਪੂਰੀ ਜਿਹੜਾ ਪ੍ਰਤੀਕਿਰਿਆ ਉਹਨੂੰ ਬਾਈਪਾਸ ਕਰਕੇ ਆਪਣੀ ਪਾਵਰ ਯੂਜ਼ ਕਰ ਰਹੀ ਆ ਜੀ। ਭਾਵੇਂ ਕਿ ਇਹਨੂੰ 6 ਮਹੀਨਿਆਂ ਬਾਅਦ ਇਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨਾ ਪੈਣਾ, ਜੇ ਇਸ ਬਿੱਲ ਨੂੰ ਸਟੈਂਡ ਰੱਖਣਾ, ਜੇ ਇਸ ਆਰਡੀਨੈਂਸ ਨੂੰ ਕਾਨੂੰਨ ਦੇ ਰੂਪ ਦੇ ਵਿੱਚ ਸਟੈਂਡ ਰੱਖਣਾ, ਤਾਂ ਇਸ ਨੂੰ ਇਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਣਾ। ਇਸ ਨੂੰ ਇਦਾਂ ਹੀ ਰੱਖਿਆ ਨਹੀਂ ਜਾ ਸਕਦਾ। ਪਰ ਇਸ ਸਮੇਂ ਕਿਹੜੀ ਇਹੋ ਜਿਹੇ ਹਾਲਾਤ ਐਮਰਜੈਂਸੀ ਵਾਲੇ ਬਣੇ ਹੋਏ ਸੀ ਜੋ ਇਹ ਆਰਡੀਨੈਂਸ ਪਾਸ ਕਰਨੇ ਪਏ? ਇਦਾਂ ਦੇ ਕਿਹੜੇ ਹਾਲਾਤ ਸੀ? ਇਹ ਬਹੁਤ ਵੱਡੇ ਸਵਾਲ ਆ ਜਿਹੜੇ ਓਪੋਜੀਸ਼ਨ ਹੈ ਜਿਹੜੀ ਇਸ ਸਮੇਂ ਦੀ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਕਹਿਣੀ ਚਾਹੁੰਦਾ ਕਿ ਓਪੋਜੀਸ਼ਨ ਕਿਤੇ ਵੀ ਜਿਹੜੀ ਨਜ਼ਰ ਨਹੀਂ ਆ ਰਹੀ, ਕਿਸੇ ਕਿਸਮ ਦਾ ਜਿਹੜਾ ਕੋਈ ਵਿਰੋਧ ਹੈ ਜਾਂ ਕਿਸੇ ਕਿਸਮ ਦਾ ਜਿਹੜਾ ਇਸ ਆਰਡੀਨੈਂਸ ਦਾ ਜਿਹੜਾ ਉਹ ਵਿਰੋਧ ਹੈ ਕਿਸੇ ਜੀ। ਬਿਲਕੁਲ ਇਸ ਸਰਕਾਰ ਨੂੰ ਜਿਹੜਾ ਆ ਸਦਨ ਦੇ ਵਿੱਚ ਵੀ ਕੋਈ ਚੈਲੰਜ ਨਹੀਂ, ਕਿਉਂਕਿ ਇਹਨਾਂ ਕੋਲ ਜਿਹੜੀ ਬਹੁਮਤ ਜਿਹੜੀ ਆ ਪਹਿਲਾਂ ਹੀ ਆ। ਜੇ ਕੋਈ ਵੀ ਬਿੱਲ ਲੈ ਕੇ ਆਉਂਦੇ ਆ, ਬੇਸ਼ੱਕ ਜਿਹੜੀਆਂ ਵਿਰੋਧੀ ਆ ਉਹ ਕਿੰਨਾ ਵੀ ਵਿਰੋਧ ਕਰਨ, ਪਰ ਜੇ ਪਾਸ ਕਰਨਾ ਚਾਹਣ ਤੇ ਇਹ ਕਰ ਸਕਦੇ ਆ ਜੀ ਬਰਾੜ ਸਾਹਿਬ। ਬਿਲਕੁਲ ਜੀ, ਬਿਲਕੁਲ। ਦੇਖੋ, ਜੇਕਰ ਸਰਕਾਰ ਕੋਲੇ ਬਹੁਮਤ ਹੈ ਤਾਂ ਹੀ ਸਰਕਾਰ ਹੋਂਦ ਦੇ ਵਿੱਚ ਹੈ। ਅਗਰ ਸਰਕਾਰ ਕੋਲੇ ਬਹੁਮਤ ਨਹੀਂ ਹੈ ਤਾਂ ਉਹਦੀ ਹੋਂਦ ਹੈ ਜਿਹੜੀ ਉਹ ਖਤਮ ਹੋ ਜਾਣੀ ਆ, ਭੰਗ ਹੋ ਜਾਣੀ ਆ। ਪਰ ਵਿਰੋਧੀ ਦਾ ਇਹ ਫਰਜ਼ ਬਣਦਾ ਹੈ ਕਿ ਅਗਰ ਲੋਕ ਹਿੱਤ ਦੇ ਵਿੱਚ ਕਿਸੇ ਕਾਨੂੰਨ ਨੂੰ ਨਹੀਂ ਪੇਸ਼ ਕੀਤਾ ਜਾਂਦਾ ਜਾਂ ਕੋਈ ਲੱਗਦਾ ਕੋਈ ਬਿੱਲ ਜਿਹੜਾ ਇਦਾਂ ਦਾ ਲਿਆਂਦਾ ਗਿਆ ਜਿਹੜਾ ਕਿਸਾਨਾਂ ਦੇ ਪੱਖ 'ਚ ਨਹੀਂ ਆ, ਆਮ ਲੋਕਾਂ ਦੇ ਪੱਖ ਦੇ ਵਿੱਚ ਨਹੀਂ ਆ, ਘੱਟੋ ਘੱਟ ਉਹਦਾ ਵਿਰੋਧ ਕਰਨਾ, ਉਹਦੇ ਖਿਲਾਫ ਬੋਲਣਾ, ਉਹਦੇ ਖਿਲਾਫ ਪ੍ਰਦਰਸ਼ਨ ਕਰਨੇ, ਜਿਸ ਤਰ੍ਹਾਂ ਕਿ ਬੀਜੇਪੀ ਪਹਿਲਾਂ ਕਰਦੀ ਰਹੀ ਹੈ। ਜਦੋਂ ਕਾਂਗਰਸ ਦੀ ਸਰਕਾਰ ਸੀ, ਇਹਨਾਂ ਨੇ ਸਿਲੰਡਰਾਂ ਤੇ ਪ੍ਰਦਰਸ਼ਨ ਕੀਤੇ, ਇਹਨਾਂ ਨੇ ਤੇਲ ਦੇ ਰੇਟਾਂ ਤੇ ਪ੍ਰਦਰਸ਼ਨ ਕੀਤੇ। ਤਾਂ ਇਸ ਸਮੇਂ ਤੁਸੀਂ ਦੇਖ ਸਕਦੇ ਹੋਵੋਗੇ ਕਿ ਕਿਸੇ ਕਿਸਮ ਦੇ ਪ੍ਰਦਰਸ਼ਨ ਹੈ ਉਹ ਜਿਹੜੇ ਵਿਰੋਧੀ ਧਿਰ ਵੱਲੋਂ ਨਹੀਂ ਕੀਤੇ ਜਾ ਰਹੇ।
ਮਤਲਬ ਜੀ। ਸਭ ਤੋਂ ਵੱਡੀ ਜਿਹੜੀ ਦੁਖਦ ਗੱਲ ਹੈ ਬਰਾੜ ਸਾਹਿਬ, ਜੇ ਇਸ ਸਮੇਂ ਤੁਸੀਂ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਇਹ ਦੱਸਣਾ ਚਾਹੋ ਕਿ ਜਿਹੜੇ ਤਿੰਨੇ ਆਰਡੀਨੈਂਸ ਇਹ ਹੈ ਕੀ ਬਿੱਲ ਲੈ ਕੇ ਆ, ਕੀ ਜਿਹੜੇ ਆਰਡੀਨੈਂਸ ਕੀ ਫੈਸਲੇ ਲੈ ਉਸੇ ਤੇ ਗਏ? ਆ ਰਿਹਾ ਕਿ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਇਹ ਹੈ ਕਿ ਵਿਰੋਧੀ ਧਿਰ ਹੈ ਜਿਹੜੀ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ, ਉਹਦਾ ਕਿਤੇ ਕੋਈ ਨਾਮਾਲੂਮ ਜਿਹੜੀ ਉਹ ਨਜ਼ਰ ਆ ਰਹੀ ਹੈ, ਕਿਸੇ ਕਿਸਮ ਦੀ ਉਹਦੀ ਜਿਹੜੀ ਇੰਟਰਫੇਰੈਂਸ ਹੈ ਇਹਨਾਂ ਚੀਜ਼ਾਂ ਦੇ ਵਿੱਚ ਨਜ਼ਰ ਨਹੀਂ ਆ ਰਹੀ। ਹੁਣ ਮੈਂ ਗੱਲ ਕਰਨੀ ਚਾਹੂੰਗਾ ਇਹਨਾਂ ਬਿੱਲਾਂ ਦੇ ਉੱਪਰ। ਇਹ ਬਿੱਲ ਹੈ ਕੀ ਜਿਹੜੀ ਕਿ ਕਿਸਾਨਾਂ ਵੱਲੋਂ ਲਗਾਤਾਰ ਆ ਜਿਹੜੇ ਧਰਨੇ ਪ੍ਰਦਰਸ਼ਨ ਹੁੰਦੇ ਰਹੇ ਆ। ਤਾਮਿਲਨਾਡੂ ਦੇ ਕਿਸਾਨ ਬਹੁਤ ਲੰਬਾ ਸਮਾਂ ਨਗਨ ਅਵਸਥਾ ਦੇ ਵਿੱਚ ਦਿੱਲੀ ਦੇ ਵਿੱਚ ਬੈਠੇ ਰਹੇ ਆ, ਸਰਕਾਰ ਟੱਸ ਤੋਂ ਮਸ ਨਹੀਂ ਹੋਈ। ਵੱਡੇ ਵੱਡੇ ਪ੍ਰਦਰਸ਼ਨ ਆ ਜਿਹੜੇ ਉਹ ਜੰਤਰ ਮੰਤਰ ਤੇ ਕੀਤੇ ਗਏ, ਸਰਕਾਰ ਵੱਲੋਂ ਕਿਸੇ ਕਿਸਮ ਦਾ ਜਿਹੜਾ ਉਹਨਾਂ ਦੇ ਪੱਖ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ। ਪਰ ਇਸ ਕਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਜਦੋਂ ਭਿਆਨਕ ਹਾਲਾਤ ਪੂਰੀ ਦੁਨੀਆ ਦੇ ਵਿੱਚ ਬਣੇ ਹੋਏ ਆ, ਉਸ ਸਮੇਂ ਇਹ ਬਿੱਲ ਆ ਜਿਹੜੇ ਹੋਂਦ ਵਿੱਚ ਜਿਹੜੇ ਲਿਆਂਦੇ ਗਏ, ਜਿਹੜੇ ਆਰਡੀਨੈਂਸ ਜਿਹੜੇ ਪਾਸ ਕੀਤੇ ਗਏ ਆ। ਸਭ ਤੋਂ ਪਹਿਲਾਂ ਜਿਹੜਾ ਸਰਕਾਰ ਵੱਲੋਂ ਜੋ ਕਿਹਾ ਜਾ ਰਿਹਾ ਉਹ ਇਹ ਹੈ ਕਿ ਕਿਸਾਨਾਂ ਵਾਸਤੇ ਜਿਹੜੀ ਭਾਰਤ ਦੀ ਮੰਡੀ ਖੋਲ ਦਿੱਤੀ ਗਈ ਆ ਕਿ ਭਾਰਤੀ ਕਿਸਾਨ ਆਪਣੀ ਫਸਲ ਨੂੰ ਕਿਸੇ ਵੀ ਮੰਡੀ ਦੇ ਵਿੱਚ ਲਿਜਾ ਕੇ ਖੁੱਲੇ ਰੂਪ ਦੇ ਵਿੱਚ ਵੇਚ ਸਕਦਾ, ਜਿੱਥੇ ਉਹਨੂੰ ਆਪਣੀ ਫਸਲ ਦਾ ਭਾਅ ਜਿਹੜਾ ਲੱਗਦਾ ਹੈ ਕਿ ਮੈਨੂੰ ਵੱਧ ਭਾਅ ਮਿਲੂਗਾ, ਉੱਥੇ ਆਪਣੀ ਫਸਲ ਨੂੰ ਲਿਜਾ ਸਕਦਾ। ਦੂਜੇ ਆਪਾਂ ਆਰਡੀਨੈਂਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੰਟਰੈਕਟ ਫਾਰਮਿੰਗ ਦੀ ਜਿਹੜੀ ਸੁਵਿਧਾ ਉਹ ਰੱਖੀ ਗਈ ਹੈ ਕਿ ਹੁਣ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਨੇ, ਵੱਡੇ ਵੱਡੇ ਜਿਹੜੇ ਅਮੀਰ ਘਰਾਣੇ ਨੇ ਭਾਰਤ ਦੇ, ਉਹ ਘਰਾਣੇ ਆ ਜਿਹੜੇ ਉਹ ਆਪਣੀ ਸਿੱਧੀ ਸ਼ਮੂਲੀਅਤ ਆ ਉਹ ਖੇਤੀਬਾੜੀ ਦੇ ਵਿੱਚ ਕਰ ਸਕਦੇ ਆ। ਇਸ ਸ਼ਮੂਲੀਅਤ ਨਾਲ ਜਿਹੜੇ ਹੈਗਾ ਕੰਟਰੈਕਟ ਫਾਰਮਿੰਗ ਹੈ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ। ਤੇ ਇਸ ਦੇ ਨਾਲ ਨਾਲ ਜੇ ਅਗਲੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਹੈ ਅਗਲੇ ਆਰਡੀਨੈਂਸ ਦੇ ਵਿੱਚ ਕਿ ਜਿਹੜੀਆਂ ਜ਼ਰੂਰੀ ਵਸਤੂਆਂ ਜਿਨ੍ਹਾਂ ਨੂੰ ਸਟੋਰ ਕਰਨ ਤੇ ਕਿਤੇ ਨਾ ਕਿਤੇ ਪਾਬੰਦੀ ਸੀ, ਜਿਸ ਤਰ੍ਹਾਂ ਗੱਲ ਕਰੀਏ ਕਿ ਕਣਕ ਚੌਲ ਤੇ ਹੋਰ ਜਿਹੜੀ ਜ਼ਰੂਰੀ ਸਮੱਗਰੀ ਹੈ ਜਿਹੜੀ ਆਮ ਲੋਕਾਂ ਵਾਸਤੇ ਬਹੁਤ ਜ਼ਰੂਰੀ ਆ, ਉਹਨੂੰ ਜ਼ਖੀਰੇਬਾਜ਼ੀ ਕਰਨ ਦੀ ਜਿਹੜੀ ਪਾਬੰਦੀ ਸੀ, ਸਿਰਫ ਤੇ ਸਿਰਫ ਸਰਕਾਰੀ ਜਿਹੜੇ ਅਦਾਰੇ ਸੀਗੇ ਉਹਨਾਂ ਵੱਲੋਂ ਹੀ ਇਹਨਾਂ ਦਾ ਭੰਡਾਰਨ ਕੀਤਾ ਜਾਂਦਾ ਸੀ। ਸੋ ਹੁਣ ਇਹ ਵੀ ਕਿਤੇ ਨਾ ਕਿਤੇ ਖੁੱਲ੍ਹ ਮਿਲ ਗਈ ਆ ਕਿ ਕੋਈ ਵੀ ਜਿਹੜਾ ਪ੍ਰਾਈਵੇਟ ਕੋਈ ਫਰਮ ਹੈ ਜਿਹੜੀ ਉਹ ਆਪਣੇ ਤੌਰ ਤੇ ਭੰਡਾਰ ਕਰ ਸਕਦੀ ਹੈ ਇਹਨਾਂ ਚੀਜ਼ਾਂ ਨੂੰ। ਤੇ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਉਹ ਇਹੀ ਹੈ ਕਿ ਆਮ ਕਿਸਾਨਾਂ ਨੂੰ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ, ਕਿਉਂਕਿ ਨਾ ਤਾਂ ਕਿਸਾਨ ਇਹ ਹੈ ਕਿ ਕਿਸਾਨ ਆਪਣੀ ਇੱਥੋਂ ਪੰਜਾਬ ਦੇ ਵਿੱਚੋਂ ਜਾ ਕੇ ਕੇਰਲਾ ਦੇ ਵਿੱਚ ਆਪਣੀ ਫਸਲ ਵੇਚ ਸਕਦਾ, ਤੇ ਨਾ ਹੀ ਉਹਦੇ ਕੋਲੇ ਇੰਨੇ ਜਨ ਸਾਧਨ ਹੈ ਕਿ ਉਹ ਇੰਨਾ ਖਰਚ ਕਰਕੇ ਆਪਦੀ ਫਸਲ ਨੂੰ ਉੱਥੇ ਲਿਜਾ ਕੇ ਉੱਥੇ ਵੇਚ ਸਕੇ, ਭਾਵੇਂ ਜੇ ਕੇਰਲਾ ਦੇ ਵਿੱਚ ਰੇਟ ਵੱਧਾ। ਤੇ ਦੂਜੀ ਗੱਲ ਇਹ ਵਪਾਰੀ ਕਰ ਸਕਦਾ, ਤੇ ਵਪਾਰੀ ਕਰਦਾ ਆਇਆ ਹੁਣ ਤੱਕ। ਪੰਜਾਬ ਦੇ ਕਿਸਾਨ ਦੀ ਮਾਰ ਜੇ ਆਪਾਂ ਗੱਲ ਕਰੀਏ, ਪੰਜਾਬ ਦੇ ਕਿਸਾਨ ਦੀ ਮਾਰ ਸਿਰਫ ਤੇ ਸਿਰਫ ਦਿੱਲੀ ਤੱਕ ਹੈ, ਉਸ ਤੋਂ ਅੱਗੇ ਜਿਹੜਾ ਪੰਜਾਬ ਦਾ ਕਿਸਾਨ ਆ ਨਹੀਂ ਲਿਜਾ ਸਕਦਾ। ਜੇ ਆਪਾਂ ਦੂਜੀ ਗੱਲ ਕਰੀਏ ਜ਼ਰੂਰੀ ਵਸਤੂਆਂ ਜਿਸ ਦਾ ਭੰਡਾਰਨ ਕੀਤਾ ਜਾਂਦਾ ਹੈ ਤਾਂ ਉਹ ਵੀ ਵਪਾਰੀਆਂ ਦੇ ਹਿੱਤ ਵਿੱਚ ਹੈ, ਕਿਉਂਕਿ ਵਪਾਰੀ ਵੱਡੀ ਮਾਤਰਾ ਦੇ ਵਿੱਚ ਅਨਾਜ ਜਾਂ ਜ਼ਰੂਰੀ ਸਮਾਨ ਨੂੰ ਖਰੀਦ ਕੇ ਦੂਜੇ ਰਾਜਾਂ ਦੇ ਵਿੱਚ ਵੇਚ ਸਕਦਾ। ਦੂਜੇ ਰਾਜਾਂ ਤੋਂ ਆਪਾਂ ਜੇ ਅਗਲੀ ਗੱਲ ਕਰੀਏ, ਜੇ ਅਬਾਨੀ ਅੰਡਾਨੀ ਵਰਗੇ ਇਸ ਫੀਲਡ ਦੇ ਵਿੱਚ ਆਪਦਾ ਹੱਥ ਜਮਾਉਂਦੇ ਆ ਤਾਂ ਜਿਵੇਂ ਕਣਕ ਦਾ ਮੁੱਲ ਹੈ ਜਿਹੜੇ ਘੱਟ ਮੁੱਲ ਦੇ ਵਿੱਚੋਂ ਪੰਜਾਬ 'ਚੋਂ ਜਾਂ ਭਾਰਤ ਦੇ ਵਿੱਚੋਂ ਖਰੀਦ ਕੇ ਸੋਮਾਲੀਆ ਦੇ ਵਿੱਚ ਵੱਡੇ ਪੱਧਰ ਤੇ ਜਾਂ ਜ਼ਿਆਦਾ ਰੇਟ ਤੇ ਜਿਹੜੀ ਕਣਕ ਖਰੀਦੀ ਜਾ ਸਕਦੀ ਹੈ, ਕਿਉਂਕਿ ਸੋਮਾਲੀਆ ਗਰੀਬ ਦੇਸ਼ ਆ ਤੇ ਉੱਥੇ ਇਹਦੀ ਖਪਤ ਵੀ ਬਹੁਤ ਜ਼ਿਆਦਾ ਹੈ ਤੇ ਚੰਗੇ ਭਾਅ ਉੱਥੇ ਮਿਲ ਜਾਂਦੇ ਆ। ਸੋ ਇੱਕ ਵੱਡੇ ਜਿਹੜੇ ਘਰਾਣੇ ਨੇ, ਵੱਡੇ ਜਿਹੜੇ ਵਪਾਰਕ ਉਦਯੋਗ ਨੇ, ਵਪਾਰਕ ਅਦਾਰੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਪਹੁੰਚਾਉਣ ਵਾਸਤੇ ਜਲਦਬਾਜ਼ੀ ਦੇ ਵਿੱਚ ਇਹ ਸਾਰਾ ਸਿਸਟਮ ਕੀਤਾ ਗਿਆ, ਇਹ ਆਰਡੀਨੈਂਸ ਪਾਸ ਕੀਤਾ ਗਿਆ। ਤੇ ਇਹਦਾ ਮੈਂ ਸਮਝਦਾ ਕਿ ਕਿਸਾਨਾਂ ਨੂੰ ਕੋਈ ਜਿਹੜਾ ਫਾਇਦਾ ਉਹ ਨਹੀਂ ਹੋਣ ਵਾਲਾ, ਸਗੋਂ ਨੁਕਸਾਨ ਹੋਣਾ। ਨੁਕਸਾਨ ਦੀ ਜੇ ਆਪਾਂ ਗੱਲ ਕਰੀਏ ਇਹਦੇ ਵਿੱਚੋਂ ਕਿਤੇ ਨਾ ਕਿਤੇ ਜਿਹੜਾ ਆੜਤੀਆ ਖਤਮ ਹੋ ਜਾਣਾ, ਜਿਹੜਾ ਕਿ ਕਣਕ ਦੀ ਫਸਲ ਹੈ। ਬਰਾੜ ਸਾਹਿਬ ਸੰਖੇਪ ਦੇ ਵਿੱਚ ਜ਼ਰੂਰ ਜਲਦੀ ਜਾਣਕਾਰੀ ਦਿਓ ਜੀ, ਇਸ ਤੇ ਸੰਖੇਪ ਦੇ ਵਿੱਚ ਜਾਣਕਾਰੀ ਦਿਓ ਜੀ। ਜੀ ਜ਼ਰੂਰ। ਆੜਤੀਆ ਕਿਤੇ ਨਾ ਕਿਤੇ ਖਤਮ ਹੋਣ ਜਾਣਾ। ਆੜਤੀਏ ਦੇ ਨਾਲ ਜਿਹੜਾ ਵਪਾਰੀ ਦੇ ਨਾਲ ਜਿਹੜੇ ਸੰਬੰਧਿਤ ਜਿਹੜੇ ਗਰੀਬ ਲੋਕ ਨੇ, ਜਿਹੜੇ ਕਿ ਆਪਾਂ ਕਹਿ ਲਈਏ ਜਿਹੜੇ ਕਿ ਕਣਕ ਨੂੰ ਸਾਫ਼ ਕਰਦੇ ਸੀ, ਚੌਲਾਂ ਨੂੰ ਸਾਫ਼ ਕਰਦੇ ਸੀ ਜਾਂ ਉਹਦਾ ਬੋਰੀਆਂ ਦੇ ਵਿੱਚ ਪਾਉਂਦੇ ਸੀ, ਉਹ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਰੁਜ਼ਗਾਰ ਆ ਜਾਂ ਉਹਨਾਂ ਦਾ ਜਿਹੜਾ ਕੰਮ ਆ ਉਹ ਠੱਪ ਹੋ ਜਾਣਾ। ਜੀ ਬਿਲਕੁਲ ਦਲਜੀਤ ਜੀ, ਮੈਂ ਤੁਹਾਡੇ ਤੋਂ ਵੀ ਇਹਦੇ ਬਾਰੇ ਪੁੱਛਣਾ ਚਾਹੂੰਗਾ। ਜਿੱਦਾਂ ਗੱਲ ਬਰਾੜ ਸਾਹਿਬ ਉਹਨਾਂ ਨੇ ਕੀਤੀ ਕਿ ਜਿਹੜੇ 3 ਕਾਨੂੰਨ ਬਣਾਏ ਗਏ, 3 ਫੈਸਲੇ ਲਏ ਗਏ ਕਿ ਇੱਕ ਤਾਂ ਜਿਹੜਾ ਕਿਸਾਨ ਆ ਉਹ ਕਿਤੇ ਵੀ ਆਪਣੀ ਜਿਹੜੀ ਪੂਰੇ ਦੇਸ਼ ਭਰ 'ਚ ਕਿਤੇ ਵੀ ਫੈਸਲਾ ਆਪਣੀ ਫਸਲ ਆ ਜਿਹੜੀ ਉਹ ਲੈ ਕੇ ਜਾ ਸਕਦਾ, ਇਹ ਉਹਦਾ ਫੈਸਲਾ ਆ। ਪਰ ਇੱਥੇ ਸਵਾਲ ਇਹ ਉੱਠਦਾ ਕਿ ਜਿਹੜੇ ਛੋਟੇ ਕਿਸਾਨ ਆ ਜਿਨ੍ਹਾਂ ਨੂੰ ਆਪਣੀ ਜਿਹੜੀ ਨਾਲ ਦੀ ਮੰਡੀ 'ਚ ਜਾਣ ਲਈ ਵੀ ਵਸੀਲੇ ਜਿਨ੍ਹਾਂ ਕੋਲ ਪੂਰੇ ਨਹੀਂ ਹੁੰਦੇ, ਉਹ ਆਪਣੇ ਗੁਆਂਢੀਆਂ ਤੋਂ
ਟਰੈਕਟਰ ਮੰਗ ਕੇ ਜਾਂ ਰਿਸ਼ਤੇਦਾਰਾਂ ਦਾ ਤਰਲਾ ਮਾਰ ਕੇ ਜਿਹੜਾ ਉਹ ਆਪਣੀ ਫਸਲ ਮੰਡੀਆਂ 'ਚ ਲੈ ਕੇ ਜਾਂਦੇ ਆ, ਕੀ ਉਹਨਾਂ ਕੋਲ ਨਾਲ ਦੇ ਸੂਬੇ 'ਚ ਜਾਂ ਨਾਲ ਦੇ ਸ਼ਹਿਰ ਦੇ ਵਿੱਚ ਜਿਹੜੀ ਫਸਲ ਲਿਜਾਣਾ ਉਹਨਾਂ ਲਈ ਸੰਭਵ ਹੋ ਸਕਦਾ? ਤੇ ਇਸ ਤੋਂ ਬਾਅਦ ਜੇਕਰ ਦੂਸਰੀ ਜਿਹੜਾ ਫੈਸਲਾ ਲਿਆ ਗਿਆ ਉਹਦੀ ਗੱਲ ਕਰੀਏ ਤਾਂ ਜਿਹੜਾ ਸਟੋਰ ਜਿਹੜਾ ਸਟੋਰ ਕਰਨ ਦੀ ਲਿਮਿਟ ਆ ਉਹ ਚੱਕੀ ਗਈ ਆ, ਉਹਦੇ ਵਿੱਚ ਤੁਹਾਨੂੰ ਵੇਖ ਕੇ ਇਹ ਨਹੀਂ ਲੱਗਦਾ ਕਿ ਇਹ ਕਿਤੇ ਨਾ ਕਿਤੇ ਵਪਾਰੀਕਰਨ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਜਿਹੜੇ ਵੱਡੇ ਵਪਾਰੀ ਆ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਇਸ ਤਰ੍ਹਾਂ? ਤਾਂ ਇਹਦੇ ਨਾਲ ਤਾਂ ਜਿਹੜਾ ਕਿਸਾਨ ਆ ਉਹ ਹੋਰ ਹਾਸ਼ੀਏ ਧੱਕਿਆ ਜਾਊਗਾ। ਜੀ ਦਲਜੀਤ ਜੀ। ਦੇਖੋ, ਇਹ ਜਿਹੜਾ ਦੇਖਣ ਨੂੰ ਪਹਿਲੇ ਹੀ ਆਪਾਂ ਸਿੱਧਾ ਇਗਨੋਰ ਨਾ ਕਰੀਏ, ਪਰ ਕਿਹਨਾਂ ਹਾਲਾਤਾਂ ਦੇ ਵਿੱਚ ਇਹ ਫੈਸਲੇ ਲੈਣੇ ਪਏ ਆ। ਪਹਿਲਾਂ ਤਾਂ ਇਹ ਆਪਾਂ ਗੰਨੇ ਤੋਂ ਹੀ ਸਟਾਰਟ ਕਰ ਲਈਏ ਜੀ। ਮਿੱਲਾਂ ਦੇ ਵਿੱਚ ਕਿਸਾਨ ਲੈ ਕੇ ਜਾਂਦਾ ਤੇ ਗੰਨਾ ਲੈ ਕੇ ਚਲੇ ਜਾਂਦਾ। ਪਿਛਲੇ 5 6 ਸਾਲ ਤੋਂ ਗੰਨੇ ਦਾ ਜਿਹੜਾ ਰੇਟ ਆ ਉਹ ਦਿੱਤਾ ਹੀ ਨਹੀਂ ਗਿਆ ਵਾਪਸ, ਜੋ ਪੈਸੇ ਬਣਦੇ ਸੀ ਮਿੱਲਾਂ ਦੇ ਦੁਆਰਾ। ਬਹੁਤ ਵੱਡਾ ਰੇੜਕਾ ਇਹ ਤੇ ਪੈਂਦਾ ਰਿਹਾ ਜੀ। ਫਿਰ ਕਿਸਾਨ ਇਹ ਚਾਹੁੰਦਾ ਸੀ ਕਿ ਅਸੀਂ ਉਸ ਮਿੱਲ ਦੇ ਵਿੱਚ ਲੈ ਕੇ ਜਾਈਏ ਜਿੱਥੇ ਸਾਨੂੰ ਕੈਸ਼ ਪੈਸੇ ਮਿਲ ਜਾਣ। ਕੁਛ ਮਿੱਲਾਂ ਇਦਾਂ ਦੇ ਦਿੰਦੀਆਂ ਸੀ, ਪਰ ਉਹ ਜਿਹੜੀਆਂ ਹੋਰ ਸਟੇਟ ਦੇ ਵਿੱਚ ਸੀ, ਹਰਿਆਣੇ 'ਚ ਵੀ ਹੋ ਸਕਦੀਆਂ ਉਹ ਜੀ। ਇੱਦਾਂ ਹੀ ਕਣਕ ਦੀ ਗੱਲ ਹੈਗੀ ਆ ਕਿ ਕਣਕ ਦੇ ਇੱਧਰਲੇ ਪਾਸੇ ਸਾਡੇ ਪ੍ਰਬੰਧ ਇੰਨੇ ਵਧੀਆ ਨਹੀਂ ਸੀ। ਹੁਣ ਜਿਹੜੇ ਬਾਰਡਰ ਦੇ ਉੱਤੇ ਪੈਂਦੇ ਆ, ਜਿਨ੍ਹਾਂ ਨੂੰ ਹਰਿਆਣਾ ਵੀ 2 ਕਿਲੋਮੀਟਰ ਹੀ ਆ ਤੇ ਇੱਧਰ ਪੰਜਾਬ ਦੀ ਮੰਡੀ ਵੀ 2 ਕਿਲੋਮੀਟਰ ਹੀ ਆ ਜੀ, ਉਹ ਬੰਦੇ ਇੱਧਰਲੇ ਪਾਸੇ ਨਹੀਂ ਲਿਜਾ ਸਕਦੇ ਸੀ, ਹਰਿਆਣੇ ਵਾਲੇ ਪਾਸੇ ਨਹੀਂ ਲਿਜਾ ਸਕਦੇ ਸੀ, ਤੇ ਇੱਧਰ ਪੰਜਾਬ ਵਾਲੇ ਪਾਸੇ ਕਈ ਵਾਰੀ ਲਿਫਟਿੰਗ ਨਹੀਂ ਹੁੰਦੀ ਸੀ ਜਾਂ ਉਹੋ ਜਿਹਾ ਰਿਸੋਰਸਿਸ ਨਹੀਂ ਹੁੰਦੇ ਸੀ। ਹਰ ਇੱਕ ਦਾ ਵੱਖਰਾ ਵੱਖਰਾ ਸਾਧਨ ਹੈਗਾ ਜੀ। ਇਹ ਜੇ ਦੇਖਿਆ ਜਾਵੇ, ਇਹ ਉੱਪਰੋਂ ਨਜ਼ਰੀ ਤਾਂ ਇਸ ਕਰਕੇ ਸਰਕਾਰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਬਣਦੀ ਹੈ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਲਿਆ ਗਿਆ ਫੈਸਲਾ ਜੀ। ਦੂਜਾ ਇਹ ਕਿ ਕਿਸਾਨ ਹਮੇਸ਼ਾ ਹੀ ਕਹਿੰਦੇ ਰਹੇ ਆ ਕਿ ਆੜਤੀ ਸਿਸਟਮ ਜਿਹੜਾ ਖਤਮ ਹੋਣਾ ਚਾਹੀਦਾ, ਸਿੱਧੀ ਜਿਹੜੀ ਕੀਮਤ ਆ ਉਹ ਸਾਨੂੰ ਦਿੱਤੀ ਜਾਣੀ ਚਾਹੀਦੀ ਆ ਜੀ। ਇਹ ਵੀ ਸਾਡੀਆਂ ਮੰਗਾਂ ਰਹੀਆਂ। ਜਿਹੜੇ ਕਿਸਾਨ ਯੂਨੀਅਨ ਹੁਣ ਧਰਨਾ ਦਿੰਦੀਆਂ, ਇਹ ਵੀ ਕਹਿੰਦੀਆਂ ਰਹੀਆਂ ਹੁਣ ਤੱਕ ਵੀ ਆੜਤੀ ਜਿਹੜੇ ਇਹ ਖਤਮ ਹੋਣੇ ਚਾਹੀਦੇ ਆ, ਕਿਉਂਕਿ ਇਹਨਾਂ ਦੇ ਕਰਕੇ ਖੁਦਕੁਸ਼ੀਆਂ ਹੋ ਰਹੀਆਂ ਆ। ਇਹ ਪਹਿਲਾਂ ਹੀ ਪੈਸੇ ਦੇ ਦਿੰਦੀਆਂ, ਉਸ ਤੋਂ ਬਾਅਦ ਘੱਟ ਪੈਸੇ ਦਿੰਦੀਆਂ ਆ। ਬਹੁਤ ਵੱਡਾ ਸ਼ੋਸ਼ਣ ਇਹਨਾਂ ਦੇ ਦੁਆਰਾ ਕੀਤਾ ਜਾਂਦਾ। ਦਲਜੀਤ ਜੀ, ਮੰਗ ਤਾਂ ਕਿਸਾਨਾਂ ਵੱਲੋਂ ਇੱਕ ਇਹ ਵੀ ਕੀਤੀ ਜਾ ਰਹੀ ਸੀਗੀ ਕਿ ਜਿਹੜਾ ਭਾਅ ਆ ਜਿਣਸਾਂ ਦਾ ਘੱਟੋ ਘੱਟ ਜਿਹੜਾ ਉਹ ਸਰਕਾਰਾਂ ਵੱਲੋਂ ਤੈਅ ਕੀਤਾ ਜਾਵੇ, ਤਾਂ ਜੋ ਜਿਹੜਾ ਕਿਸਾਨਾਂ ਦਾ ਸ਼ੋਸ਼ਣ ਕਿਤੇ ਨਾ ਕਿਤੇ ਰੋਕਿਆ ਜਾ ਸਕੇ। ਪਰ ਸਰਕਾਰ ਵੱਲੋਂ ਉਹ ਜਿਹੜਾ ਉਹਨਾਂ ਦੀ ਮੰਗ ਨੂੰ ਨਹੀਂ ਮੰਨਿਆ ਗਿਆ ਜਿਸ ਦੀ ਸਭ ਤੋਂ ਜ਼ਿਆਦਾ ਲੋੜ ਸੀ। ਦੇਖੋ, ਮੈਂ ਉਹੀ ਕਹਿ ਰਿਹਾ ਕਿ ਦੇਖਣ ਨੂੰ ਆਹ ਫੈਸਲੇ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਹੈ ਬੜੇ ਪੋਜ਼ਿਟਿਵ ਲੱਗਦੇ ਆ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਕਿ ਜੇ ਅਸੀਂ ਆ ਜਿਹੜੀਆਂ ਪ੍ਰੋਬਲਮਸ ਕਿਸਾਨਾਂ ਦੀਆਂ ਸੀਗੀਆਂ, ਇਹਨਾਂ ਦੇ ਹੱਲ ਦੇ ਲਈ ਸਰਕਾਰ ਇਹ ਹੋ ਸਕਦਾ ਵੀ ਕ੍ਰੈਡਿਟ ਲੈਣਾ ਚਾਹਵੇ ਕਿ ਅਸੀਂ ਆਰਡੀਨੈਂਸ ਖਾਸ ਤੌਰ ਤੇ ਕਰੋਨਾ ਦੇ ਵਿੱਚ ਜਦੋਂ ਸਾਡੇ ਕੋਲ ਪੂਰੇ ਪ੍ਰਬੰਧ ਨਹੀਂ ਹੈਗੇ, ਉਸ ਵੇਲੇ ਇਹਦਾ ਕੁਝ ਫਾਇਦਾ ਲਿਆ ਜਾ ਸਕੇ ਜੀ। ਪਰ ਅਸਲ ਦੇ ਵਿੱਚ ਆਰਡੀਨੈਂਸ ਕੀ ਹੁੰਦਾ ਕਿ ਆਰਡੀਨੈਂਸ ਬਰਾੜ ਸਾਹਿਬ ਨੇ ਦੱਸਤਾ ਵੀ 6 ਮਹੀਨੇ ਦੇ ਲਈ ਇੱਕ ਯਾਨੀ ਟੈਂਪਰੇਰੀ ਬਿੱਲ ਹੁੰਦਾ ਕਿ ਲਾਗੂ ਹੁੰਦਾ ਉਹਨਾਂ ਚਿਰ ਜੀ। ਅਸਲ ਦੇ ਵਿੱਚ ਇਹਦੇ ਨਾਲ ਨਬਜ਼ ਚੈੱਕ ਕਰ ਲਈ ਜਾਂਦੀ ਆ ਕਿ ਲੋਕਾਂ ਦਾ ਇਹਦੇ ਵਿੱਚ ਪ੍ਰਭਾਵ ਕੀ ਗਿਆ। ਜੇ ਤਾਂ 6 ਮਹੀਨਿਆਂ ਦੇ ਵਿੱਚ ਲੋਕ ਬਹੁਤ ਦੁਖੀ ਹੋ ਗਏ, ਫਿਰ ਬਿੱਲ ਲਿਆਉਣ ਦੀ ਲੋੜ ਕੀ ਆ। ਜੇ ਲੋਕ ਇਹ ਹੋ ਗਏ ਕਿ ਹਾਂ ਬਈ ਇਹ ਤਾਂ ਬੱਲੇ ਬੱਲੇ ਹੋ ਗਈ, ਇਹ ਤਾਂ ਬਹੁਤ ਵਧੀਆ ਚੀਜ਼ ਆ, ਫਿਰ ਉਹਨੂੰ ਬਿੱਲ ਦੇ ਤੌਰ ਤੇ ਪੇਸ਼ ਕਰ ਦਿੱਤਾ ਜਾਵੇ ਜੀ। ਹੁਣ ਇਹ ਜਿਹੜਾ ਇਹਦੇ ਵਿੱਚ ਇਹ ਕਹਿ ਦਿੱਤਾ ਕਿ ਮੈਕਸਿਮਮ ਸੇਲ ਪ੍ਰਾਈਸ MSP ਜਿਹਨੂੰ ਕਹਿ ਦਿੰਦੇ ਆ, ਉਹ 5% ਤੋਂ 10% ਤੁਹਾਨੂੰ ਜ਼ਿਆਦਾ ਦਿੱਤਾ ਜਾ ਸਕਦਾ। ਪਹਿਲਾਂ ਕੀ ਸਰਕਾਰ ਕੀ ਕਰਦੀ ਸੀ ਕਿ ਇੱਕ ਰੇਟ ਪੇਸ਼ ਕਰਦੀ ਸੀ, ਤੁਸੀਂ ਉਹ ਰੇਟ ਤੋਂ ਜ਼ਿਆਦਾ ਤਾਂ ਕੋਈ ਦਿੰਦਾ ਹੀ ਨਹੀਂ ਸੀ ਜੀ, ਤੁਹਾਡੇ ਕੋਲ ਫਿਕਸ ਹੋ ਜਾਂਦਾ ਸੀ। ਪਰ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਜੇ ਕੋਈ ਵਪਾਰੀ ਚਾਹਵੇ ਤਾਂ ਉਸ ਰੇਟ ਤੋਂ 5% ਤੋਂ 10% ਤੱਕ ਜ਼ਿਆਦਾ ਵੀ ਪੇ ਕਰ ਸਕਦਾ। ਇਹ ਕਿਸਾਨ ਦੇ ਲਈ ਬਹੁਤ ਵਧੀਆ ਹੋ ਸਕਦਾ। ਕਿਸਾਨ ਨੂੰ ਲੱਗੇ ਵੀ ਮੈਂ ਤਾਂ ਜੀ ਚੱਲ ਤੂੰ ਦੱਸ ਵੀ ਕਿੰਨੇ ਪੈਸੇ ਦੇਣੇ ਆ, ਮੈਂ ਤਾਂ 10 ਦੇਣੇ ਆ, ਉਹ ਅਗਲਾ ਆਉਂਦਾ ਮੈਂ ਤੂੰ ਕਿੰਨੇ ਦੇਣੇ ਆ, ਮੈਂ 12 ਦਊਂਗਾ। ਪਰ ਕਿਸਾਨ ਇਸ ਗੱਲ ਦੇ ਵਿੱਚ ਹੈਗਾ ਕਿ ਜੇ ਤੁਸੀਂ ਤਾਂ ਕਿਸਾਨ ਤਾਂ ਕਦੀ ਇਕੱਠੇ ਹੋ ਨਹੀਂ ਸਕਦੇ, ਪਰ ਜਿਹੜੇ ਵਪਾਰੀ ਆ ਇਹ ਬੜੇ ਇਕੱਠੇ ਆ। ਇਹਨਾਂ ਦੀਆਂ ਬਹੁਤ ਵੱਡੀਆਂ ਯੂਨੀਅਨਸ ਆ, ਇਹ ਪਹਿਲੇ ਮਤੇ ਜਿਹੜੇ ਪਕਾ ਲੈਂਦੇ ਆ ਤੇ ਪਰਪੱਕ ਰਹਿੰਦੇ ਆ ਜਿੰਨੇ ਵੀ ਵਪਾਰੀ ਲੋਕ ਹੈਗੇ। ਇਹ ਪਹਿਲੇ 2-3 ਸਾਲ ਦਾ ਬਹੁਤ ਵਧੀਆ ਤਰੀਕੇ ਨਾਲ ਚੱਲਣਾ, ਬਹੁਤ ਵਧੀਆ ਇਹਨਾਂ ਨੇ ਫਸਲਾਂ ਦੇ ਭਾਅ ਵੀ ਦੇਈ ਜਾਣੇ ਆ। ਪਰ ਹੁਣ ਮੱਕੀ ਦਾ ਕੀ ਹੁੰਦਾ ਪਿਆ ਆ, ਮੱਕੀ ਦਾ ਤੁਸੀਂ ਦੇਖ ਲਓ ਕਿ ਮੱਕੀ ਦਾ ਜੋ ਸਰਕਾਰ ਨੇ ਨਿਰਧਾਰਿਤ ਕਰ ਦਿੱਤਾ ਰੇਟ, ਉਹ ਤੋਂ ਬਾਅਦ ਨਿਰਧਾਰਿਤ ਕਰ ਦਿੱਤਾ ਵੀ ਇੰਨਾ ਮੈਕਸਿਮਮ ਜਿਹੜਾ ਰੇਟ ਆ ਪ੍ਰਾਈਸ ਜਿਹੜਾ ਤੁਸੀਂ ਦੇ ਸਕਦੇ ਆ ਜੀ। ਪਰ ਉਸ ਤੋਂ ਬਾਅਦ ਉਹਦੀ ਲਿਫਟਿੰਗ ਤਾਂ ਹੋ ਨਹੀਂ ਰਹੀ, ਉਸ ਮੱਕੀ ਨੂੰ ਕੋਈ ਖਰੀਦ ਨਹੀਂ ਰਿਹਾ। ਹੁਣ ਕਿਸਾਨ ਜਿਹੜਾ ਮੰਡੀ ਦੇ ਵਿੱਚ ਬੈਠਾ, ਉਹਦੇ ਕੋਲ ਇੱਕੋ ਹੀ ਆਪਸ਼ਨ ਆ ਕਿ ਮੈਂ ਆਪਣਾ ਜਿਹੜੀ ਫਸਲ ਆ ਉਹ ਡਿੱਗ ਕੇ ਉਹ ਭਾਅ ਵੇਚਾਂ, ਤੇ ਉਹੀ ਜਿਹੜੀ ਮੱਕੀ ਆ ਉਹ ਸਰਕਾਰ ਦੇ ਪ੍ਰਾਈਸ ਦੇ ਨਾਲੋਂ ਕਈ ਗੁਣਾ ਥੱਲੇ ਡਿੱਗ ਕੇ ਮੱਕੀ ਵੇਚਣੀ ਪੈ ਰਹੀ ਆ। ਇਹ ਸੇਮ ਸਿਚੁਏਸ਼ਨ 2-3 ਸਾਲ ਬਾਅਦ ਆਉਣੀ ਆ।
ਇਹ 2-3 ਸਾਲਾਂ ਦੇ ਵਿੱਚ ਪਰ ਕੀ ਹੋਣਾ ਕਿ ਸੈਂਟਰ ਸਰਕਾਰ ਨੇ ਜਿਹੜਾ ਪੰਜਾਬ ਦਾ ਸਟੇਟ ਦਾ ਇੱਕ ਢਾਂਚਾ, ਇੱਕ ਫੈਡਰਲ ਢਾਂਚਾ, ਮੰਡੀਕਰਨ ਬੋਰਡ ਆ, ਉਹ ਸਾਰਾ ਕੁਝ ਖਤਮ ਹੋ ਜਾਣਾ, ਕਿਉਂਕਿ ਉਦੋਂ ਤੱਕ ਉਹਦੀ ਲੋੜ ਨਹੀਂ ਰਹਿਣੀ, ਉਹ ਸਾਰਾ ਕੁਝ ਖਤਮ ਹੋ ਜਾਣਾ, ਸਾਰਾ ਕੁਝ ਜਿਹੜਾ ਨਿੱਜੀਕਰਨ ਦੇ ਵਿੱਚ ਚਲੇ ਜਾਣਾ। ਹੁਣ ਦੂਜੀ ਗੱਲ ਭੰਡਾਰਨ ਦੀ ਗੱਲ ਕਰ ਲਓ ਕਿ ਇੱਕ ਵਪਾਰੀ, ਖਾਸ ਤੌਰ ਤੇ ਜਿਹੜਾ 1955 ਦਾ ਕਾਨੂੰਨ ਆ, ਜਿਹਦੇ ਵਿੱਚ ਕਿ ਗੱਲ ਚੱਲਦੀ ਪਈ ਆ ਕਿ ਕਾਨੂੰਨ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਜ਼ਰੂਰੀ ਵਸਤਾਂ ਦਾ ਭੰਡਾਰਨ ਤੁਸੀਂ ਕਰ ਨਹੀਂ ਸਕਦੇ, ਉਹ ਤੋਂ ਛੋਟ ਦੇ ਦਿੱਤੀ ਆ। ਇਹ ਬੜਾ ਇੱਕ ਸੰਕਟਮਈ ਹੈਗਾ। ਅਡਾਨੀ ਗਰੁੱਪ ਦੇ 3 ਸਾਈਲੋ ਲੱਗੇ ਹੋਏ ਆ ਜਿੱਥੇ ਕਿ ਉਹ ਭੰਡਾਰਨ ਕਰਦੇ ਆ। ਇਹ ਕਿਹਾ ਜਾ ਰਿਹਾ ਵੀ ਆਉਂਦੇ ਸਾਲ 2 ਸਾਲ ਤੱਕ ਉਹਨਾਂ ਨੇ 12 ਹੋਰ ਬਣਾਉਣੇ ਆ। ਉਸ ਤੋਂ ਬਾਅਦ ਕੀ ਹੋਣਾ ਕਿ ਅਡਾਨੀ ਗਰੁੱਪ ਨੇ ਸਿੱਧਾ ਹੀ ਜਿਹੜੀ ਫਸਲ ਆ ਉਹ ਚੱਕਣੀ ਆ, ਚੱਕ ਕੇ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਵੀ ਉਹਨਾਂ ਨੇ ਇੰਪੋਰਟ ਐਕਸਪੋਰਟ ਕਰਨਾ। ਤੇ ਅਸਲ ਵਿੱਚ ਸਰਕਾਰ ਦੀ ਵੀ ਮਨਸਾ ਜਿਹੜਾ ਇਹੀ ਆ ਕਿ ਛੋਟੀ ਕਿਸਾਨੀ ਨੂੰ ਖਤਮ ਕੀਤਾ ਜਾਵੇ, ਕਿਉਂਕਿ ਛੋਟੀ ਕਿਸਾਨੀ ਸਰਕਾਰ ਦੇ ਉੱਤੇ ਬੋਝ ਆ। ਸਰਕਾਰ ਨੂੰ ਉਹਦਾ ਅਧੀਨ ਰਹਿਣਾ ਪੈਂਦਾ, ਸਬਸਿਡੀ ਦੇਣੀ ਪੈਂਦੀ ਆ। ਹਰਿਆਣੇ ਵਰਗੇ ਦੇ ਲਈ ਇਹ ਠੀਕ ਹੋ ਸਕਦਾ ਕਿਉਂਕਿ ਉੱਥੇ ਉਦਯੋਗ ਵੀ ਬਹੁਤ ਹੈਗੇ ਆ, ਹੋਰ ਵੀ ਢੰਗ ਤਰੀਕੇ ਹੈਗੇ ਆ। ਪਰ ਪੰਜਾਬ ਦੇ ਵਿੱਚ ਸਾਡੇ ਕੋਲ ਅਲਟਰਨੇਟਿਵ ਕਿਸਾਨੀ ਤੋਂ ਬਿਨਾਂ ਬਚਦਾ ਹੀ ਕੁਛ ਨਹੀਂ। ਜਾਂ ਤਾਂ ਸਰਕਾਰਾਂ ਇਹ ਦੇਣ ਕਿ ਤੁਹਾਨੂੰ ਅਲਟਰਨੇਟਿਵ ਇਹ ਹੈਗਾ ਕਿ ਤੁਸੀਂ ਆਹ ਚੀਜ਼ਾਂ, ਤੁਹਾਨੂੰ ਇੰਡਸਟਰੀ ਆਹ ਲਾਉਣੀ ਆ ਤੇ ਇਹਦੇ ਵਿੱਚ ਤੁਹਾਨੂੰ ਹੋ ਸਕਦਾ, ਪਰ ਉਹ ਜਿਹੜਾ ਅਨਇੰਪਲੋਇਮੈਂਟ ਇੰਨੀ ਜ਼ਿਆਦਾ ਵਧਣੀ ਆ ਛੋਟੀ ਕਿਸਾਨੀ ਨੂੰ ਖਤਮ ਕਰਕੇ, ਉਹਦਾ ਅਜੇ ਤੱਕ ਯੋਗ ਢੰਗ ਨਹੀਂ ਲੱਭਿਆ ਜਾ ਰਿਹਾ। ਇਸ ਕਰਕੇ ਇਹ ਜਿਹੜੇ ਆਰਡੀਨੈਂਸ ਜਿੰਨੇ ਪਾਸ ਕੀਤੇ ਗਏ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਪੰਜਾਬ ਦੇ ਲੋਕਾਂ ਲਈ, ਬਾਕੀ ਸਟੇਟਾਂ ਲਈ ਸ਼ਾਇਦ ਵਧੀਆ ਰਵੇ, ਪਰ ਪੰਜਾਬ ਦੇ ਲੋਕਾਂ ਲਈ ਥੋੜਾ ਜਿਹਾ ਔਖਾ ਹੋ ਜਾਣਾ। ਜੀ, ਸੋ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੇ ਆਰਡੀਨੈਂਸ ਹੈ ਸ਼ਾਇਦ ਪੰਜਾਬ ਲਈ ਉਹਨੇ ਵਧੀਆ ਨਾ ਰਹਿਣ, ਪਰ ਰੌਲਾ ਤਾਂ ਇਹ ਹੈ ਜਿੱਦਾਂ ਉਹ ਤੁਸੀਂ ਦੱਸਿਆ ਕਿ ਉਹ ਜਿਹੜੀ ਆ ਲੋਕਾਂ ਦੀ ਨਬਜ਼ ਚੈੱਕ ਕਰ ਰਹੇ ਆ। 6 ਮਹੀਨਿਆਂ ਲਈ ਟੈਂਪਰੇਰੀ ਇਹ ਆਰਡੀਨੈਂਸ ਪਾਸ ਕੀਤੇ ਗਏ ਆ, ਪਰ ਜੇ ਲੋਕਾਂ ਵੱਲੋਂ ਇਹਦੀ ਆਵਾਜ਼, ਇਹਦੇ ਵਿਰੋਧ 'ਚ ਆਵਾਜ਼ ਨਾ ਉੱਠੀ ਜਾਂ ਤਾਵਾਂ ਜਿਹੜੇ ਵਿਰੋਧੀ ਧਿਰ ਆ ਉਹ ਨਾ ਬੋਲੀ, ਤਾਂ ਸ਼ਾਇਦ ਇਹ ਕਾਨੂੰਨ ਵੀ ਬਣ ਸਕਦੇ ਆ, ਤੇ ਸ਼ਾਇਦ ਇਹ ਜਿਹੜੀ ਪੰਜਾਬ ਦੀ ਕਿਸਾਨੀ ਆ ਉਹਦੇ ਲਈ ਮਾਰੂ ਕਾਨੂੰਨ ਬਣ ਸਕਦੇ ਆ। ਬਰਾੜ ਸਾਹਿਬ, ਇਸ ਤੋਂ ਬਾਅਦ ਮੈਂ ਜਿਹੜੀ ਅਗਲੀ ਖਬਰ ਵੱਲ ਤੁਹਾਡੇ ਵੱਲ ਆਉਣਾ ਚਾਹੂੰਗਾ। ਆਪਣੇ ਪ੍ਰੋਗਰਾਮ ਦਾ ਟਾਈਮ ਹੋ ਚੱਲਿਆ, ਪਰ ਉਸ ਤੋਂ ਪਹਿਲਾਂ ਸੰਖੇਪ ਦੇ ਵਿੱਚ ਇੱਕ ਜਿਹੜਾ ਮੁੱਦਾ ਆ ਉਹ 'ਤੇ ਵੀ ਮੈਂ ਚਰਚਾ ਜ਼ਰੂਰ ਕਰਨੀ ਚਾਹੂੰਗਾ। ਜਿਹੜੇ ਨਵਜੋਤ ਸਿੰਘ ਸਿੱਧੂ ਹੁਣੀ ਆ, ਹੁਣ ਉਹ ਇੱਕ ਵਾਰੀ ਫਿਰ ਤੋਂ ਸੁਰਖੀਆਂ ਦੇ ਵਿੱਚ ਆਏ ਆ। ਪਹਿਲਾਂ ਜਦੋਂ ਬੀਜੇਪੀ ਨੂੰ ਬੇਦਾਵਾ ਲਿਖ ਕੇ ਤੇ ਕਾਂਗਰਸ ਦੇ ਵਿੱਚ ਐਂਟਰੀ ਮਾਰੀ ਸੀ, ਪਰ ਹੁਣ ਅਟਕਲਾਂ ਦਾ ਜਿਹੜਾ ਆ ਉਹ ਬਾਜ਼ਾਰ ਕਾਫੀ ਗਰਮ ਹੈ ਕਿ ਉਹ ਸ਼ਾਇਦ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦੀ ਤਿਆਰੀ ਕਰ ਰਹੇ ਆ। ਤੁਹਾਨੂੰ ਕੀ ਲੱਗਦਾ, ਕਿੰਨੀ ਕੁ ਸੱਚਾਈ ਹੈ ਬਰਾੜ ਸਾਹਿਬ? ਦੇਖੋ ਜੀ, ਇਸ ਸੰਬੰਧੀ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਪਿਛਲਾ ਇਲੈਕਸ਼ਨ ਜਿਹੜਾ ਪੰਜਾਬ ਦਾ ਲੰਘ ਕੇ ਗਿਆ ਵਿਧਾਨ ਸਭਾ ਦਾ, ਉਸ ਸਮੇਂ ਵੀ ਜਿਹੜੀਆਂ ਅਟਕਲਾਂ ਇਹ ਬਹੁਤ ਗਰਮ ਸੀ। ਕਿਤੇ ਨਾ ਕਿਤੇ ਇਹਨਾਂ ਦਾ ਆਪਸੀ ਜਿਹੜਾ ਸਮਝੌਤਾ ਉਸ ਸਮੇਂ ਨਹੀਂ ਹੋ ਸਕਿਆ। ਤਾਂ ਹੁਣ ਜਿਸ ਤਰੀਕੇ ਦੇ ਹਾਲਾਤ ਸਿੱਧੂ ਸਾਹਿਬ ਦੇ ਤੇ ਕਾਂਗਰਸ ਦੇ ਚੱਲ ਰਹੇ ਨੇ, ਤਾਂ ਉਹਦੇ ਤੋਂ ਭਲੀ ਭਾਤ ਜਿਹੜਾ ਸਾਰਾ ਪੰਜਾਬ ਜਾਣੂ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿੰਨੇ ਕੁ ਵਧੀਆ ਰਿਲੇਸ਼ਨ ਨੇ ਉਹਨਾਂ ਦੇ ਮਹਾਰਾਜਾ ਸਾਹਿਬ ਨਾਲ, ਜਾਂ ਉਹਨਾਂ ਨੇ ਮੰਤਰੀ ਅਹੁਦੇ ਤੋਂ ਜਿਸ ਤਰੀਕੇ ਨਾਲ ਅਸਤੀਫਾ ਦਿੱਤਾ, ਤੇ ਉਹ ਸਾਰਾ ਜਿਹੜਾ ਹੈ ਸਾਰਾ ਕੁਝ ਸਾਹਮਣੇ ਹੈ। ਤੇ ਲਗਾਤਾਰ ਜਿਹੜੇ ਹੈਗੇ ਨੇ ਸਿੱਧੂ ਸਾਹਿਬ ਆ ਉਹ ਵਿਭਾਗ ਤਰੀਕੇ ਨਾਲ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜਾ ਬੋਲਦੇ ਨਜ਼ਰ ਆ ਰਹੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜਾ ਇਸ ਵੱਲ ਜਿਹੜਾ ਇਸ਼ਾਰਾ ਤਾਂ ਜ਼ਰੂਰ ਕਰਦੀਆਂ ਤੇ ਇਸ ਚੀਜ਼ ਨੂੰ ਹਵਾ ਵੀ ਦਿੰਦੀਆਂ, ਜਿਸ ਤਰੀਕੇ ਦੇ ਜਿਹੜੇ ਹੁਣ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਪ੍ਰਸ਼ਾਂਤ ਕਿਸ਼ੋਰ ਹੋਰਾਂ ਵੱਲੋਂ ਜਿਹੜਾ ਹੈਗਾ ਇਹ ਉਪਰਾਲੇ ਕੀਤੇ ਜਾ ਰਹੇ ਨੇ ਕਿ ਕੇਜਰੀਵਾਲ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸੈਟਿੰਗ ਆ ਉਹਦੇ ਵਿੱਚ ਕਰਵਾਈ ਜਾ ਸਕੇ। ਪਰ ਇਹ ਰਾਜਨੀਤੀ ਹੈ ਜਿਹੜੀ ਜੀ, ਰਾਜਨੀਤੀ ਇੱਕ ਬੜੀ ਗੁੰਝਲਦਾਰ ਜਿਹੜਾ ਵਿਸ਼ਾ ਹੈ, ਇਹਨੂੰ ਸਮਝਣਾ ਇੱਕ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਮੈਂ ਸਮਝਦਾ ਕਿ ਇਹਦੇ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੇ ਆਪਾਂ ਗੱਲ ਦੇਖੀਏ ਤਾਂ ਇਲੈਕਸ਼ਨ ਹਜੇ ਕਾਫੀ ਲੰਬਾ ਸਮਾਂ ਪਿਆ, ਇਲੈਕਸ਼ਨ ਕਾਫੀ ਦੂਰ ਹੈ, ਤੇ ਇੰਨੀ ਜਲਦੀ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੈ ਜਿਹੜੇ ਉਹ ਪਲਟੀ ਮਾਰਨਗੇ। ਤੇ ਬਾਕੀ ਜਿਹੜੇ ਹਾਲਾਤ ਹੈ ਉਹ ਸਾਰਿਆਂ ਦੇ ਸਾਹਮਣੇ ਆ, ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਜੀ ਇਹ ਵੀ ਸਿੱਧੂ ਸਾਹਿਬ ਕੀ ਫੈਸਲਾ ਲੈਂਦੇ ਇਸ ਬਾਰੇ। ਜੀ ਬਿਲਕੁਲ ਦਿਲਜੀਤ ਜੀ, ਤੁਹਾਡੇ ਕੋਲ ਵੀ ਮੈਂ ਤੁਹਾਡਾ ਪੱਖ ਵੀ ਜ਼ਰੂਰ ਜਾਣਨਾ ਚਾਹੂੰਗਾ ਕਿ ਜਿੱਦਾਂ ਬਰਾੜ ਸਾਹਿਬ ਉਹਨਾਂ ਨੇ ਦੱਸਿਆ ਕਿ ਜਿਹੜਾ ਕਾਂਗਰਸ 'ਚ ਹੁਣ ਇਸ ਵੇਲੇ ਉਹਨਾਂ ਨੂੰ ਦਰਕਨਾਰ ਕੀਤਾ ਹੋਇਆ ਹੈ, ਪਿਛਲੇ 1.5-2 ਸਾਲ ਤੋਂ ਝੁੱਪੀ ਤਾਰੀ ਬੈਠੇ ਆ, ਤੇ ਉਹਨਾਂ 'ਤੇ ਅਕਸਰ ਇਹ ਇਲਜ਼ਾਮ ਲੱਗਦੇ ਆ ਕਿ ਜਿਹੜੇ ਉਹ ਪਾਰਟੀ ਦੇ ਅਨੁਸ਼ਾਸਨ 'ਚ ਨਹੀਂ ਚੱਲਦੇ, ਉਹਨਾਂ ਦੀ ਜਿਹੜੀਆਂ ਸੁਰਾਂ ਆ ਉਹ ਪਾਰਟੀ ਦੇ ਸੁਰ ਨਾਲ ਨਹੀਂ ਰਲਦੀਆਂ। ਤੇ ਪਰ ਜਿਹੜਾ ਜੇਕਰ ਦੂਜੇ ਬੰਨੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਲਈ ਵੀ ਇਹੀ ਕਿਹਾ ਜਾਂਦਾ ਕਿ ਜਿਹੜਾ ਵੀ ਉਸ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਾਂ ਉਹਦੀ ਸੋਚ ਨਾਲ ਜਿਹੜਾ ਨਹੀਂ ਚੱਲਦਾ,
ਉਹਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਜਾਂਦਾ। ਆਪਣੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ ਆ, ਸੁਖਪਾਲ ਸਿੰਘ ਖਹਿਰਾ ਹੋਣੀ ਆ, ਯੋਗਿੰਦਰ ਯਾਦਵ ਹੋਣੀ ਆ, ਇੱਦਾਂ ਬਹੁਤ ਸਾਰੀਆਂ ਉਦਾਹਰਨਾਂ। ਸੋ ਇਸ ਸਭ ਦੇ ਵਿੱਚ ਜੇਕਰ ਇਹ ਅਟਕਲਾਂ ਜਿਹੜੀਆਂ ਇਹਦੇ ਵਿੱਚ ਕੋਈ ਸੱਚਾਈ ਹੈ, ਜੇ ਉਹ ਆਮ ਆਦਮੀ ਪਾਰਟੀ ਵੱਲ ਰੁੱਖ ਕਰਦੇ ਆ, ਤਾਂ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਤੇ ਜਿਹੜਾ ਨਵਜੋਤ ਸਿੰਘ ਸਿੱਧੂ ਆ ਉਹਨਾਂ ਦੀ ਜੋੜੀ ਜੰਮ ਪਾਵੇਗੀ? ਜੀ ਦਲਜੀਤ ਜੀ। ਦੇਖੋ ਟਾਈਮ ਆਪਣੇ ਕੋਲ ਥੋੜਾ ਆ, ਪਰ ਮੈਂ ਸੰਖੇਪ ਚ ਦੱਸ ਦਵਾਂ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਨੇ ਕੀਤਾ ਆ ਕਪਲ ਸ਼ਰਮਾ ਸ਼ੋਅ, ਹੋਰ ਵੀ ਲਾਫਟਰ ਚੈਨਲ ਵਗੈਰਾ ਇਦਾਂ ਦੇ ਕੀਤੇ ਆ ਉਹਨਾਂ ਨੇ। ਉਹਦੇ ਵਿੱਚ ਉਹ ਜੱਜ ਦੀ ਭੂਮਿਕਾ ਦੇ ਵਿੱਚ ਹੀ ਰਹੇ ਆ ਜੀ। ਉਹ ਇੱਕ ਸੀਰੀਅਲ ਦੇ ਵਿੱਚ ਹੁਣ ਇਦਾਂ ਦੀ ਆਦਤ ਬਣ ਚੁੱਕੀ ਆ ਉਹਨਾਂ ਦੀ ਕਿ ਉਹ ਜੱਜ ਦੇ ਤੌਰ ਦੇ ਉੱਤੇ ਰਹਿਣਾ ਚਾਹੁੰਦੇ ਆ। ਉਹਨਾਂ ਨੂੰ ਫਿਰ ਇਦਾਂ ਲੱਗਦਾ ਹੈ ਕਿ ਜੋ ਮੈਂ ਕਹਿੰਦਾ ਆ, ਮੇਰੀ ਜਿਹੜੀ ਗੱਲ ਆ ਕਹਿਣੀ, ਉਹ ਲੋਕਾਂ ਨੂੰ ਸਵੀਕਾਰ ਹੋਣੀ ਚਾਹੀਦੀ ਹੈ। ਪਾਰਟੀਆਂ 'ਚ ਵੀ ਸਟਾਰ ਪ੍ਰਚਾਰਕ ਰਹਿੰਦੇ ਰਹੇ ਆ, ਹਮੇਸ਼ਾ ਬੋਲਣ 'ਚ ਮਹਾਰਤ ਹਾਸਲ ਹੈ ਉਹਨਾਂ ਨੂੰ ਕਾਫੀ। ਤੇ ਪਰ ਉਹ ਫਿਰ ਬਾਅਦ ਵਿੱਚ ਇਹ ਹੁੰਦਾ ਨਾ ਵੀ ਕਪਲ ਸ਼ਰਮਾ ਵਾਂਗੂ ਵੀ ਉਹਦੀ ਰਿਸਪੈਕਟ ਕਰਨ, ਜੋ ਵੀ ਉਹ ਕਹਿਣ ਉਹਦੀ ਗੱਲ ਜਿਹੜੀ ਸੁਣੀ ਜਾਵੇ। ਪਰ ਸਰਕਾਰਾਂ ਵਿੱਚ ਇਦਾਂ ਨਹੀਂ ਹੁੰਦਾ, ਅਨੁਸ਼ਾਸਨ ਦੇ ਵਿੱਚ ਜਿਹੜੀ ਇੱਕ ਪਾਲਿਸੀ ਆ ਰਹਿਣੀ ਪੈਂਦੀ ਆ। ਪਰ ਜਿਸ ਤਰੀਕੇ ਦਾ ਇਹਨਾਂ ਦਾ ਸੁਭਾਅ ਹੈਗਾ, ਬੜਬੋਲੇ ਹੈਗੇ ਆ, ਕਿਉਂਕਿ ਚਾਹੇ ਅਰਵਿੰਦ ਕੇਜਰੀਵਾਲ ਹੋਣੀ ਆ, ਚਾਹੇ ਹੋਰ ਵੀ ਕੋਈ ਹੈਗੇ ਆ, ਜਿਹੜਾ ਇੱਕ ਵਾਰੀ ਪਾਵਰ ਦੇ ਵਿੱਚ ਆਉਂਦਾ ਉਹ ਕਦੀ ਚਾਹੁੰਦਾ ਨਹੀਂ ਕਿ ਦੂਜਾ ਬੰਦਾ ਇੰਟਰਫੇਅਰ ਕਰੇ। ਨੋ ਡਾਊਟ ਹੈ ਕਿ ਇਮਾਨਦਾਰ ਸ਼ਖਸੀਅਤ ਆ ਤੇ ਅਹਿਮ ਭੂਮਿਕਾ ਜਿਹੜੀ ਅਗਲੀਆਂ ਚੋਣਾਂ ਦੇ ਵਿੱਚ ਰਹਿਣੀ ਉਹਨਾਂ ਦੀ। ਜੀ ਬਿਲਕੁਲ। ਸੋ ਇਹ ਸਵਾਲ ਦਾ ਜਿਹੜਾ ਜਵਾਬ ਆ ਉਹ ਤਾਂ ਮੇਰੇ ਖਿਆਲ ਆਉਣ ਵਾਲੇ ਦਿਨਾਂ 'ਚ ਮਿਲੂਗਾ ਕਿ ਜਿਹੜੇ ਸਿੱਧੂ ਸਾਹਿਬ ਆ ਉਹ ਆਮ ਆਦਮੀ ਪਾਰਟੀ ਵੱਲ ਰੁੱਖ ਕਰਦੇ ਆ ਜਾਂ ਨਹੀਂ। ਇਹ ਤਾਂ 2022 ਤੋਂ ਪਹਿਲਾਂ ਮੇਰੇ ਖਿਆਲ ਕਾਫੀ ਹੱਦ ਤੱਕ ਜਿਹੜੀ ਪਿਕਚਰ ਆ ਉਹ ਕਲੀਅਰ ਹੋ ਜਾਊਗੀ। ਸੋ ਬਰਾੜ ਸਾਹਿਬ, ਦਲਜੀਤ ਜੀ, ਤੁਸੀਂ ਸਮਾਂ ਕੱਢਿਆ, ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਵੇਲਾ ਹੋ ਚੁੱਕਾ ਜਾਣ ਦਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਪਸੰਦ ਆਇਆ ਹੋਵੇਗਾ। ਬੇਸ਼ੱਕ ਅੱਜ ਅਸੀਂ ਇਹ ਪ੍ਰੋਗਰਾਮ ਲਾਈਵ ਨਹੀਂ ਕਰ ਸਕੇ, ਇਸ ਕਰਕੇ ਤੁਹਾਡੀਆਂ ਟਿੱਪਣੀਆਂ, ਤੁਹਾਡੇ ਸਵਾਲ ਅਸੀਂ ਲੈਣ 'ਚ ਸਮਰਥ ਰਹੇ, ਇਸ ਲਈ ਮਾਫੀ ਮੰਗਦੇ ਹਾਂ। ਪਰ ਤੁਸੀਂ ਆਪਣੀ ਫੀਡਬੈਕ, ਆਪਣੀਆਂ ਜਿਹੜੀਆਂ ਟਿੱਪਣੀਆਂ ਆ ਉਹ ਸਾਡੇ ਪ੍ਰੋਗਰਾਮ ਤੇ ਜ਼ਰੂਰ ਛੱਡਿਓ, ਤਾਂ ਜੋ ਜਿਹੜੇ ਸਾਡੇ ਆਉਣ ਵਾਲੇ ਪ੍ਰੋਗਰਾਮ ਉਹਨਾਂ ਵਿੱਚ ਕੰਮ ਆ ਸਕਣ ਤੁਹਾਡੀਆਂ ਟਿੱਪਣੀਆਂ। ਤਦ ਤੱਕ ਦਿਓ ਇਜਾਜ਼ਤ, ਹੁਣ ਮਿਲਦੇ ਹਾਂ ਅਗਲੇ ਹਫਤੇ। ਪਿਆਰ ਭਰੀ ਸਤਿ ਸ਼੍ਰੀ ਅਕਾਲ।